ਪੱਤਰਕਾਰਤਾ ਦੇ ਵਿੱਚ ਵੀ ਜਿਹੜਾ ਹੈਗਾ ਅੱਜ ਆਪਾਂ ਜੇ ਗੱਲ ਕਰੀਏ ਤਾਂ ਘਰ ਘਰ ਪੱਤਰਕਾਰ ਬੈਠੇ ਹੈ ਕਿਉਂਕਿ ਜਿਹੜਾ ਇੰਟਰਨੈਟ ਹੈ ਜਿਹੜਾ ਮੋਬਾਈਲ ਹੈ ਜਾਂ ਫੇਸਬੁੱਕ ਹੈ ਉਹਦੇ ਥਰੂ ਸਾਨੂੰ ਆਪਦੇ ਵਿਊਜ਼ ਹੈ ਜਿਹੜੇ ਐਕਸਪ੍ਰੈਸ ਕਰਨ ਦੀ ਆਜ਼ਾਦੀ ਮਿਲ ਗਈ ਹੈ। ਜਿਹੜਾ ਪੱਤਰਕਾਰ ਹੈ ਉਹਨੂੰ ਨਿਊਜ਼ ਬਣਾਉਣੀ ਨਹੀਂ ਆਉਂਦੀ। ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਬਹੁਤੇ ਜਿਹੜੇ ਇਸ ਤਰ੍ਹਾਂ ਦੇ ਫਿਰਦੇ ਨੇ ਜੀ ਉਹਨਾਂ ਨੂੰ ਉਹ ਇਹ ਪੁੱਛਦੇ ਆ ਕਿ ਗਰੁੱਪਾਂ 'ਚ ਵੀ ਚੱਲਦਾ ਵੀ ਅੱਜ ਕੋਈ ਖਬਰ ਹੈਗੀ ਹੈ। ਪੱਤਰਕਾਰ ਇਹ ਨਹੀਂ ਪੁੱਛ ਸਕਦਾ ਕਿ ਅੱਜ ਕੋਈ ਖਬਰ ਹੈਗੀ, ਖਬਰ ਤਾਂ ਉਹਨੇ ਬਣਾਉਣੀ ਆ। ਕਿਤੇ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਨਸ਼ਿਆਂ ਦੇ ਵਿੱਚ ਗਰਕ ਹੋ ਗਈ ਹੈ, ਦੂਜੇ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਜਿਹੜੀ ਲਗਾਤਾਰ ਹੈ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਪੰਜਾਬ ਨੂੰ ਤਬਾਹ ਕੀਤਾ ਗਿਆ। ਮੈਂ ਨਹੀਂ ਇਹ ਕਹਿੰਦਾ ਕਿ ਤਬਾਹ ਕੀਤਾ ਜਾ ਰਿਹਾ, ਪੰਜਾਬ ਨੂੰ ਤਬਾਹ ਕੀਤਾ ਗਿਆ। ਇੱਕ ਜਨਰੇਸ਼ਨ ਜਿਹੜੀ ਉਹ ਸਾਡੀ ਖੱਪ ਗਈ ਹੋਈ ਹੈ। ਜਿਹੜੇ ਤੋਪਾਂ ਦੀਆਂ ਜਿਹੜੀਆਂ ਸੀ ਉਹਨਾਂ ਤੋਂ ਨਹੀਂ ਡਰੇ, ਉਹ ਸਰਿੰਜਾਂ ਤੋਂ ਡਰ ਗਏ, ਸਰਿੰਜਾਂ ਨਾਲ ਮਾਰ ਲਏ ਜਿਹੜਾ ਜੀ। ਹੁਣ ਜਿਹੜੇ ਮਾਪੇ ਨੇ ਇੱਥੇ ਉਹ ਫਿਕਰਮੰਦ ਨੇ ਕਿ ਇੱਥੇ ਮੇਰਾ ਮੁੰਡਾ ਵੀ ਕਿਤੇ ਉਹ ਡਰੱਗ ਦੇ ਵਿੱਚ ਨਾ ਜਿਹੜਾ ਜੀ ਉਹ ਪੈ ਜਾਏ। ਉਹ ਕਰਜ਼ਾ ਚੁੱਕ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਕੱਢ ਦੇਣਾ ਚਾਹੁੰਦੇ। ਇਸੇ ਤਰ੍ਹਾਂ ਹੀ ਇੱਕ ਬੜਾ ਹੋਰ ਟ੍ਰੈਂਡ ਵੀ ਆਏਗਾ ਨਿਊਜ਼ ਦੇ ਵਿੱਚ ਕਿ ਇੱਕ ਸਿੰਪਥੀ ਵਾਲੀਆਂ ਜਿਹੜੀਆਂ ਨਿਊਜ਼ ਹੈ, ਜੇ ਕਿਸੇ ਦਾ ਕੋਈ ਗਰੀਬੀ ਹੈ ਜਾਂ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈ, ਕੋਈ ਨੀਡੀ ਪਰਸਨ ਹੈ, ਉਸ ਨੂੰ ਲੈ ਕੇ ਜਿਹੜਾ ਇੱਕ ਮਤਲਬ ਇੱਕ ਨਿਊਜ਼ ਨੂੰ 10-10 ਚੈਨਲ ਕਵਰ ਕਰ ਰਹੇ, ਇੱਕੋ ਤਰੀਕੇ ਨਾਲ ਕਵਰ ਕਰ ਰਹੇ। ਕੁਝ ਚੈਨਲ ਤੁਹਾਨੂੰ ਵੀ ਪਤਾ, ਤੁਸੀਂ ਲਾਈਨ 'ਚੋਂ, ਮੈਨੂੰ ਵੀ ਪਤਾ ਜੀ, ਬਾਈ ਨੇਮ ਵੀ ਮੈਨੂੰ ਪਤਾ ਕਿ ਉਹ ਜਿਹੜੇ ਵਿਦੇਸ਼ਾਂ ਦੇ ਵਿਚਲੇ ਕੁਝ ਚੈਨਲ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਕਿੱਥੇ ਮੁਸ਼ਕਲ ਖੜੀ ਹੋਈ ਆ, ਨਾਲ ਦੀ ਨਾਲ ਬੰਦਾ ਜਿਹੜਾ ਉਹਨਾਂ ਉੱਤੇ ਚਲੇ ਗਿਆ, ਉਹ ਲਾਈਵ ਆਉਣਾ ਸ਼ੁਰੂ ਹੋ ਗਿਆ ਉੱਥੇ ਵੀ ਹੁਣ ਇਹਦੇ ਉੱਤੇ ਮਦਦ ਕਰੋ। ਥੱਲੇ ਨਾਲ ਦੀ ਨਾਲ ਨੰਬਰ ਆਉਣਾ ਸ਼ੁਰੂ ਹੋ ਜਾਂਦਾ ਜੀ। ਕੁਝ ਲੋਕਾਂ ਨੇ ਤਾਂ ਇਹ ਕੰਮ ਬਣਾ ਲਿਆ ਹੈ ਕਿ ਹਸਪੀਟਲ ਦੇ ਨੇੜੇ ਤੇੜੇ ਕੋਈ ਬੰਦਾ ਲੱਭੋ ਜੀ, ਉਹਨੂੰ ਦਿਖਾਓ ਤੇ ਫਿਰ ਨਾਲ ਦੀ ਨਾਲ ਉਹ ਥੱਲੇ ਆ ਜਾ ਵੀ ਆਹ WhatsApp ਦੇ ਉੱਤੇ ਛੇਤੀ ਪੈਸੇ ਭੇਜ ਦਿਓ, ਜਿਹੜਾ ਜਿੰਨੀ ਛੇਤੀ ਜਿਹੜਾ ਵੀ ਉਹ ਹੋ ਸਕਦਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਧੰਦਾ ਬਣ ਗਿਆ ਹੋਇਆ ਜਿਹੜਾ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਪ੍ਰੋਗਰਾਮ ਸਨਮੁਖ ਲੈ ਕੇ। ਤੇ ਸਨਮੁਖ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ਹਿਰ ਪਟਿਆਲਾ ਦੇ ਵਿੱਚ, ਜਿਹੜਾ ਕਿ ਸ਼ਾਹੀ ਸ਼ਹਿਰ ਮੰਨਿਆ ਜਾਂਦਾ। ਇਹ ਸ਼ਹਿਰ ਦੇ ਵਿੱਚ ਅਸੀਂ ਅੱਜ ਸਪੈਸ਼ਲੀ ਤੌਰ ਤੇ ਗੱਲਬਾਤ ਕਰਨ ਲਈ ਪਹੁੰਚੇ ਹੋਏ ਹਾਂ ਬਲਤੇਜ ਪੰਨੂ ਜੀ ਪਾਸ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜਿੱਥੇ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਜੀ। ਪੰਨੂ ਸਾਹਿਬ, ਤੁਸੀਂ ਖੁਦ ਇੱਕ ਪੱਤਰਕਾਰਤਾ ਦੇ ਵਿੱਚ ਹੋ, ਤੁਸੀਂ ਇੱਕ ਬਹੁਤ ਇੰਟਰਵਿਊਜ਼ ਕਰਦੇ ਹੋ, ਖੁਦ ਜਿਹੜਾ ਲੋਕਾਂ ਦੇ ਸਵਾਲ ਜਵਾਬ ਕਰਦੇ ਹੋ। ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਪੁੱਛਣਾ ਚਾਹਾਂਗਾ ਕਿ ਅੱਜ ਦੇ ਜਿਹੜੇ ਪੰਜਾਬ ਦੇ ਸਮੀਕਰਨ ਨੇ, ਜਿਸ ਤਰ੍ਹਾਂ ਦੇ ਪੰਜਾਬ ਦੇ ਸਮਾਜਿਕ ਹਾਲਾਤ ਨੇ, ਉਹਨਾਂ ਤੋਂ ਤੁਸੀਂ ਕੀ ਸਮਝਦੇ ਹੋ? ਕਿਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਸਮਾਜਿਕ ਤੌਰ 'ਤੇ ਜਿਹੜਾ ਚੱਲ ਰਿਹਾ? ਇੱਦਾਂ ਲੱਗਦਾ ਜੀ ਕਿ ਜਿਵੇਂ ਜਿਹੜਾ ਤਾਣਾ ਬਾਣਾ ਨਾ ਉਹ ਉਲਝ ਗਿਆ ਜਾਂ ਉਖੜ ਗਿਆ। ਇੱਕ ਅਸੀਂ ਨਾਟਕ, ਨੁੱਕੜ ਨਾਟਕ ਕਰਦੇ ਸੀਗੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਂ ਹੇਠ ਪਿੰਡਾਂ 'ਚ ਜੀ। ਉਹਦਾ ਨਾਂ ਸੀ ਜੜੋਂ ਉਖੜੇ ਲੋਕ ਜੀ। ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਸਾਡੇ ਨਾਲ ਉਹ ਸਨ, ਬਹੁਤ ਲੋਕ ਉਹਨੂੰ ਦੇਖਣ ਆਉਂਦੇ ਸੀ। ਉਹ ਰਵਾਉਂਦਾ ਨਾਟਕ ਜਿਹੜਾ ਜੀ, ਉਹ ਇਸ ਕਰਕੇ ਕਿ ਸਾਡੀਆਂ ਜੜ੍ਹਾਂ ਜਿਹੜੀਆਂ ਨਾ, ਅਸੀਂ ਉਹ ਜੜ੍ਹਾਂ ਛੱਡ ਦਿੱਤੀਆਂ ਨੇ ਕਿਤੇ ਨਾ ਕਿਤੇ ਜੀ। ਜਿਹੜੀ ਅਸਲ ਦੇ ਵਿੱਚ ਸਾਡੀ ਪਹਿਚਾਣ ਸੀ ਜੀ, ਉਹ ਚਾਹੇ ਬਜ਼ੁਰਗਾਂ ਦਾ ਸਨਮਾਨ ਹੈ, ਚਾਹੇ ਜਿਹੜੀ ਇੱਕ ਸਾਡੇ ਪ੍ਰਥਾ ਹੁੰਦੀ ਵੀ ਪਿੰਡ ਦਾ ਜਵਾਈ ਜਿਹੜਾ ਜੀ ਉਹ ਆ ਗਿਆ, ਕਹਿੰਦੇ ਉਹਨੂੰ ਅਸਲ ਆਪਣੇ ਘਰ ਜਾਂਦੇ ਸ਼ਾਮ ਪੈ ਜਾਂਦੀ, ਰਿਸ਼ਤੇਦਾਰ ਮੰਨਿਆ ਜਾਂਦਾ, ਰਿਸ਼ਤੇਦਾਰ ਮੰਨਿਆ, ਸਭ ਦਾ ਮੰਨਿਆ ਜਾਂਦਾ ਸੀਗਾ। ਜਿਹੜੀ ਸ਼ਰਮ ਹਜਾ ਹੁੰਦੀ ਸੀ, ਬਿਲਕੁਲ ਜੀ ਬਿਲਕੁਲ, ਉਹ ਤਕਰੀਬਨ ਜਿਹੜੀ ਹੈ ਨਾ ਜੀ ਉਹ ਰਹੀ ਨਹੀਂ ਕਿਤੇ ਨਾ ਕਿਤੇ। ਇੱਕ ਇਹ ਮੈਂ ਸਮਝਦਾ ਕਿ ਸਮਾਜਿਕ ਤੌਰ ਦੇ ਉੱਤੇ ਗਿਰਾਵਟ ਵੱਲ ਨੂੰ ਸਾਰਾ ਕੁਝ ਜਿਹੜਾ ਜੀ ਉਹ ਚਲੇ ਗਿਆ। ਨਹੀਂ ਤਾਂ ਪੰਜਾਬ ਦੇ ਵਿੱਚ ਕਦੀ ਤੁਸੀਂ ਇਹ ਗੱਲਾਂ ਜਿਹੜੀਆਂ ਉਹ ਸੁਣੀਆਂ ਸੀਗੀਆਂ ਕਿ ਅੱਜ ਇੰਨੇ ਦੀ ਠੱਗੀ ਉਹਦੇ ਨਾਲ ਉਹ ਮਰ ਗਿਆ, ਇੰਨੇ ਦੀ ਠੱਗੀ ਉਹ ਮਰ ਗਿਆ, ਇੱਥੋਂ ਇੰਨੇ ਇਕੱਠੇ ਕਰਕੇ ਜਿਹੜਾ ਜੀ ਉਹ ਲੈ ਗਏ। ਇੱਥੋਂ ਤੱਕ ਨਿਵਾਣਾ ਦੇ ਵਿੱਚ ਜਿਹੜਾ ਜੀ ਉਹ ਕੰਮ ਜਿਹੜਾ ਉਹ ਸਾਰਾ ਚਲੇ ਗਿਆ ਹੈ ਕਿ ਜਿਹੜੀ ਔਰਤਬਾਜ਼ੀ ਹੈ ਜਿਹੜੀ ਇਹ ਹੁੰਦੀ ਤਾਂ ਲੁਕ ਛਿਪ ਕੇ ਪਹਿਲਾਂ ਵੀ ਰਹੀ ਹੈ ਜੀ। ਅੱਜ ਕੱਲ੍ਹ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਦੀ ਉਹ ਹੋ ਰਹੀ, ਅਸੀਂ ਇੰਨੀ ਨਿਵਾਣਾ ਵੱਲ ਨੂੰ ਚਲੇ ਗਏ। ਇਹਦਾ ਜਿਹੜਾ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਸਮਾਜਿਕ ਜਿਹੜਾ ਉਲਝਾਅ ਤੁਸੀਂ ਜਿਹੜੇ ਤੱਥ ਤੁਸੀਂ ਦੱਸੇ ਆ, ਇਹਨਾਂ ਉਲਝਾਵਾਂ ਦਾ ਜਿਹੜਾ ਬੇਸਿਕ ਕਾਰਨ ਕੀ ਹੋ ਸਕਦਾ ਹੈ? ਬੇਸਿਕ ਮੈਨੂੰ ਇਹ ਲੱਗਦਾ ਹੈ ਕਿ ਇੱਕ ਤਾਂ ਜਿਹੜਾ ਅਸੀਂ ਇਹ ਸਮਝ ਬੈਠੇ ਕਿ ਪੱਛਮ ਦਾ ਜਿਹੜਾ ਸੱਭਿਆਚਾਰ ਹੈ ਨਾ, ਉਹ ਪਤਾ ਨਹੀਂ ਕਿੰਨਾ ਕੁ ਐਡਵਾਂਸ ਹੋਣਾ। ਮੇਰੀ ਬਹੁਤੀ ਉਮਰ ਪੱਛਮ ਦੇ ਮੁਲਕਾਂ 'ਚ ਰਿਹਾ, ਉੱਥੇ ਤਾਂ ਇਹ ਕੁਛ ਵੀ ਨਹੀਂ ਹੈਗਾ ਇੱਦਾਂ ਦਾ ਜੀ ਜਿਹੜਾ ਜੀ। ਔਰ ਦੂਸਰਾ ਜਿਹੜੀ ਪੈਸੇ ਦੀ ਦੌੜ ਲੱਗ ਗਈ, ਇਹ ਰੈਟ ਰੇਸ ਹੈ
ਇਹ ਚੂਹਾ ਦੌੜ ਹੈ ਜਿਹਦੇ ਵਿੱਚ ਜਿਹੜਾ ਜੀ ਉਹ ਮਨੁੱਖ ਪੈ ਗਿਆ। ਕਿਸੇ ਟਾਈਮ ਜਿਹੜੀ ਆਪਾਂ ਜੇ ਗੁਰਬਾਣੀ ਦੀ ਗੱਲ ਜਿਹੜੀ ਜੀ ਉਹ ਕਰੀਏ, ਸਾਨੂੰ ਪੈਰ ਪੈਰ ਦੇ ਉੱਤੇ ਉਹ ਤਰਕ ਦੇ ਨਾਲ ਜਿਹੜਾ ਜੀ ਉਹ ਸਮਝਾਉਂਦੀ ਹੈ ਕਿ ਰੋਟੀ ਮੇਰੀ ਕਾਠ ਦੀ, ਲਾਵੇ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਠੀਕ ਹੈ ਨਾ। ਰੁੱਖੀ ਮਿੱਸੀ ਖਾਏ ਕੈ, ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀ। ਇਹ ਕਿੱਡੇ ਵੱਡੀਆਂ ਜਿਹੜੀਆਂ ਜੀ ਉਹ ਮਿਸਾਲਾਂ ਨੇ। ਉਹ ਇਹੀ ਕਹਿੰਦੀਆਂ ਨੇ ਨਾ ਕਿ ਇਹ ਜਿਹੜੀ ਦੌੜ ਹੈ, ਖਾਣੀ ਤਾਂ ਅਖੀਰ ਰੋਟੀ ਹੈ ਨਾ। ਉਹ ਤੁਸੀਂ ਸੋਨਾ ਤਾਂ ਖਾਣਾ ਨਹੀਂ, ਚਾਂਦੀ ਤਾਂ ਖਾਣੀ ਨਹੀਂ। ਜਿਹੜੀ ਪੈਸੇ ਦੀ ਦੌੜ ਆ, ਤੁਸੀਂ ਦੇਖੋ ਅੱਜ ਹਾਲਾਤ ਇਹ ਬਣ ਗਏ ਵੀ ਕੋਈ 8-10 ਕਰੋੜ ਦੇ ਘਪਲੇ ਦੀ ਗੱਲ ਹੋਵੇ ਤੇ ਅਗਲਾ ਉਹ ਖਬਰ ਪਰੇ ਕਰ ਦਿੰਦਾ ਵੀ ਇਹ ਕੋਈ ਖਬਰ ਹੈ, ਕੋਈ ਛੋਟੇ ਚੋਰ ਹੋਣੇ ਆ ਜੀ। ਉਹ ਇਹ ਦੇਖਦਾ ਵੀ 1000 ਕਰੋੜ ਰੁਪਏ ਦਾ ਘਪਲਾ ਕਿੱਥੇ ਹੋਇਆ, 1500 ਕਰੋੜ ਰੁਪਏ ਦਾ ਘਪਲਾ ਕਿੱਥੇ ਹੋਇਆ। ਮਤਲਬ ਕਿ ਇਹ ਉਹ ਰੇਸ ਆ ਜਿਹਦਾ ਐਂਡ ਕੋਈ ਨਹੀਂਗਾ ਜੀ। ਇਹਦੇ ਵਿੱਚ ਹੋਇਆ ਕੀ ਆ, ਇਹਦੇ ਵਿੱਚ ਫਿਰ ਜਿਹੜੇ ਦੂਰ ਹੋਣੇ ਸ਼ੁਰੂ ਹੋ ਗਏ। ਇੰਟਰਨੈਟ ਆ ਗਿਆ ਜੀ। ਘਰ ਦੇ ਵਿੱਚ 3 ਮੈਂਬਰ ਨੇ ਜੀ, 3 ਨੇ, 4 ਨੇ, ਚਾਰਾਂ ਕੋਲੇ ਆਪੋ ਆਪਣਾ ਮੋਬਾਈਲ ਆ, ਉਹਦੇ ਉੱਤੇ ਅੰਗੂਠੇ ਦੇ ਨਾਲ ਲੱਗੇ ਹੋਏ ਆ। ਕੋਈ ਆਸਟ੍ਰੇਲੀਆ ਗੱਲ ਕਰ ਰਿਹਾ, ਕੋਈ ਕੈਨੇਡਾ ਗੱਲ ਕਰ ਰਿਹਾ, ਕੋਈ ਅਮਰੀਕਾ ਦੇ ਵਿੱਚ ਲੱਗਿਆ, ਦੁਨੀਆ ਦੇ ਹਿੱਸੇ 'ਚ ਉਹ ਆਪਸ 'ਚ ਗੱਲ ਨਹੀਂ ਕਰ ਰਹੇ। ਜਿਵੇਂ ਗੱਲ ਕਹਿਣ ਚਾਹੁੰਦੀ ਸੀ ਕਿ ਜਿਹੜਾ ਮੋਬਾਈਲ ਆ ਉਹਨੇ ਦੁਨੀਆ ਮੁੱਠੀ 'ਚ ਕਰਤੀ ਹੈ, ਪਰ ਜਿਹੜੇ ਸਾਡੇ ਘਰ ਦੇ ਜੀ ਆ ਉਹ ਕਿਤੇ ਨਾ ਕਿਤੇ ਸਾਡੇ ਤੋਂ ਦੂਰ ਹੋ ਗਏ। ਘਰਾਂ ਦੇ ਵਿੱਚ ਜਿਹੜੀ ਵਿੱਥ ਪੈ ਗਈ ਹੈ, ਜੇ ਚਾਹੇ ਦੁਨੀਆ ਅਸੀਂ ਮੁੱਠੀ 'ਚ ਕਰ ਲਈ, ਪਰ ਜਿਹੜੇ ਸਾਡੇ ਆਪਸੀ ਤਾਲਮੇਲ ਸੀ, ਪਰਿਵਾਰਕ ਤਾਲਮੇਲ ਸੀ, ਉਹ ਕਿਤੇ ਨਾ ਕਿਤੇ ਦੂਰ ਹੋ ਗਏ। ਮੈਨੂੰ ਲੱਗਦਾ ਇਹ ਮੁੱਠੀ ਖੁੱਲ ਗਈ ਹੈ, ਇਹ ਮੁੱਠੀ ਖੁੱਲ ਗਈ, ਉਹਦੇ 'ਚੋਂ ਕਿਰ ਗਿਆ ਜੀ ਬਹੁਤਾ ਕੁਝ ਜਿਹੜਾ ਉਹ ਰੇਤ ਵਾਂਗੂ ਕਿਰ ਗਿਆ। ਅਸੀਂ ਇਹ ਸੋਚ ਸਕਦੇ ਸੀਗੇ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਬਜ਼ੁਰਗਾਂ ਦੇ ਰਹਿਣ ਦੇ ਵਾਸਤੇ ਜਿਹੜੇ ਜੀ ਉਹ ਆਸ਼ਰਮ ਬਣਨਗੇ ਜੀ, ਇਹ ਅਸੀਂ ਸੋਚ ਸਕਦੇ ਸੀਗੇ। ਅਸੀਂ ਸਰਵਣ ਦੀਆਂ ਕਹਾਣੀਆਂ ਜਿਹੜੇ ਉਹ ਸੁਣਨ ਵਾਲੇ ਲੋਕਾਂ ਦੀ, ਜਿਹਦੇ ਵਿੱਚ ਮਾਂ ਪਿਓ ਦੀ ਉਹਨਾਂ ਨੂੰ ਜਿਹੜਾ ਜੀ ਕਿਸੇ ਵੀ ਦੇਵੀ ਦੇਵਤੇ ਮਹਾਂਪੁਰਖ ਤੋਂ ਉੱਪਰ ਸਮਝਿਆ ਜਾਂਦਾ ਵੀ ਜਿਹਨੇ ਮਾਂ ਪਿਓ ਦੀ ਸੇਵਾ ਕਰ ਲਈ ਉਹਨੇ ਰੱਬ ਦੀ ਸੇਵਾ ਜਿਹੜੀ ਦੀ ਦੁਨੀਆ ਦਾ ਢਿੱਡ ਪਾਲਣ ਵਾਲੇ ਜਿਹੜੇ ਕਿਸਾਨ ਆ ਉਹਨਾਂ ਦੇ ਮਾਪੇ ਜਿਹੜੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਉੱਥੇ ਬਜ਼ੁਰਗ ਆ ਉੱਥੇ ਭੁੱਖੇ ਮਰ ਰਹੇ। ਰੋਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦੀ ਉਹ ਕਹਾਣੀਆਂ ਆਉਂਦੀਆਂ ਨੇ। ਮੈਨੂੰ ਅਜੇ ਕੁਝ ਦਿਨ ਪਹਿਲਾਂ ਕਿਸੇ ਨੇ ਇਹ ਕਿਹਾ ਕਿ ਬਜ਼ੁਰਗ ਦੀ ਜ਼ਮੀਨ ਜਿਹੜੀ ਸੀ ਉਹਦਾ ਭਾਣਜਾ ਨਾਂ ਲਵਾ ਗਿਆ ਆਪਣੇ, ਵੀ ਮੈਂ ਸੰਭਾਲੂਗਾ ਤੁਹਾਨੂੰ ਜੀ। ਅੱਛਾ, ਉਹ ਜੇ ਬਜ਼ੁਰਗ ਉਹਨਾਂ ਨੇ ਚੁੱਕ ਕੇ ਹੱਥ ਵੱਢ ਕੇ ਦਿੱਤੇ ਵੀ ਸਾਡਾ ਬੁਢੇਪਾ ਨਹੀਂ ਕੋਈ ਸੰਭਾਲਦਾ, ਉਹਨੇ ਨਾਂ ਲੈ ਕੇ ਬਜ਼ੁਰਗ ਕੱਢਦੇ ਜੀ। ਮੇਰੇ ਇੱਕ ਜਾਣਕਾਰ ਕੈਨੇਡਾ ਤੋਂ ਮੈਨੂੰ ਫੋਨ ਕਰਕੇ ਪੁੱਛਦੇ ਆ ਵੀ ਫਲਾਂ ਸ਼ਹਿਰ ਦਾ, ਮੈਂ ਨਾਮ ਤਾਂ ਨਹੀਂ ਡਿਸਕਲੋਜ਼ ਉਹਨਾਂ ਦਾ ਕਰੂੰਗਾ, ਉਹ ਕਹਿੰਦੇ ਫਲਾਂ ਸ਼ਹਿਰ 'ਚ ਮੈਂ ਪੜ੍ਹਿਆ ਹੋਇਆ ਤੇ ਮੈਂ ਉਹ ਜਿਹੜੇ ਪ੍ਰਿੰਸੀਪਲ ਉੱਥੇ ਸੀਗੇ ਉਹਨਾਂ ਦੀ ਫੋਟੋ ਦੇਖੀ, ਇੱਕ ਜਿਹੜਾ ਆਸ਼ਰਮ ਹੈ ਉਹਦੇ ਬਾਹਰ, ਕਿ ਉਹ ਉਹਨੂੰ ਜੀ ਆਇਆਂ ਨੂੰ ਕਹਿ ਰਹੇ। ਮੈਨੂੰ ਕਹਿੰਦੇ ਪਤਾ ਕਰਕੇ ਦੱਸੋਗੇ ਵੀ ਇਹ ਰਿਐਲਿਟੀ ਹੈ? ਮੈਂ ਕਿਹਾ ਜੀ ਵੀ ਰਿਐਲਿਟੀ ਕਿਉਂ ਨਹੀਂ ਹੋ ਸਕਦੀ। ਉਹ ਕਹਿੰਦੇ ਉਹਨਾਂ ਦਾ ਇੱਕ ਛੋਟਾ ਜਿਹਾ ਸਕੂਲ ਸੀ, ਉਹਦੇ ਤੋਂ ਉਹਨਾਂ ਨੇ 4 ਕਾਲਜ ਬਣਾਏ ਜੀ। ਇੰਨੇ ਮਤਲਬ ਕਿ ਉਹ ਨੰਬਰ ਹੋ ਗਏ। ਕਹਿੰਦੇ ਉਹਨਾਂ ਦੇ 3 ਮੁੰਡੇ ਆ ਤੇ ਉਹਨਾਂ ਦੇ ਇੱਕ ਤੋਂ ਵੱਧ ਆਉਂਦਾ ਕਾਲਜ ਜਿਹੜਾ। ਇਹ ਕਿਵੇਂ ਹੋ ਸਕਦਾ? ਕਹਿੰਦੇ ਜੀ ਉੱਥੇ ਚਲੇ ਜਾਓ। ਮੈਂ ਪਤਾ ਕੀਤਾ ਜੀ, ਆਸ਼ਰਮ ਦਾ ਪਤਾ ਲੱਭ ਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਅੱਜ ਤੁਹਾਡੇ ਇਸ ਨਾਂ ਦੇ ਜਿਹੜੇ ਜੀ ਆਏ ਆ, ਉਹਨਾਂ ਨੇ ਮੈਨੂੰ ਉੱਥੋਂ ਦੱਸਤਾ ਵੀ ਹਾਂ ਆਏ। ਮੈਂ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਵੀ ਹਾਂ। ਉਹ ਕਹਿੰਦੇ ਜੀ ਇਨ ਦਾ ਮੀਨ ਟਾਈਮ ਉਹ ਕਹਿੰਦੇ ਮੇਰੀ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਵੀ ਨਹੀਂ ਐਵੇਂ ਗਲਤ ਗੱਲ ਹੈ, ਇਹ ਐਵੇਂ ਅਫਵਾਹ ਹੈ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਉੱਥੋਂ ਕਨਫਰਮ ਕੀਤਾ। ਅਗਲੇ ਦਿਨ ਮੈਨੂੰ ਉਹਨਾਂ ਦਾ ਫੇਰ ਫੋਨ ਜਿਹੜਾ ਜੀ ਆਇਆ ਵੀ ਉਹ ਗੱਲ ਤੁਹਾਡੇ ਵਾਲੀ ਜਿਹੜੀ ਉਹ ਸਹੀ ਸੀ। ਕਹਿੰਦੇ ਉਹ ਮੈਂ ਦੁਬਾਰਾ ਜਦੋਂ ਫੋਨ ਕੀਤਾ ਤਾਂ ਉਹ ਰੋ ਪਏ ਵੀ ਮੇਰੇ ਨਾਲ ਤਾਂ ਆਹ ਜਿਹੜੀ ਗੱਲ ਹੋ ਗਈ। ਇਹ ਪੰਜਾਬ ਦੀ ਜਿਹੜੀ ਕਹਾਣੀ ਹੈ, ਇਹ ਕਿਸੇ ਇੱਕ ਸ਼ਹਿਰ ਦੀ ਇੱਕ ਪ੍ਰਿੰਸੀਪਲ ਦੀ ਕਹਾਣੀ ਨਹੀਂ ਗੀ, ਇਹ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਤੁਸੀਂ ਤਰਕ ਦੀ ਗੱਲ ਕੀਤੀ ਹੈ ਜੀ, ਤੁਸੀਂ ਗੱਲ ਕੀਤੀ ਆ ਕੰਟਰਾਡਿਕਟ ਵੀ, ਆਪਾਂ ਸਵਾਲ ਪੁੱਛਣ ਦੀ ਗੱਲ ਕੀਤੀ ਹੈ। ਜਿਹੜਾ ਅੱਜ ਕੱਲ੍ਹ ਦਾ ਜਿਹੜਾ ਸਮਾਂ, ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਯੂਥ ਹੈ, ਜਿਹੜਾ ਮੋਬਾਈਲ ਦੇ ਵਿੱਚ ਉਲਝ ਕੇ ਰਹਿ ਗਿਆ। ਫੇਸਬੁੱਕ ਦੇ ਉੱਪਰ ਬਹੁਤ ਸਾਰੇ ਤਰਕ ਕੀਤੇ ਜਾਂਦੇ ਆ, ਪਰ ਉਹ ਵਿਅਰਥ ਹੁੰਦੇ ਆ ਵੀ ਉਹਨਾਂ ਦੇ ਵਿੱਚ ਤਰਕ ਦੇ ਵਿੱਚ ਵੀ ਤਰਕ ਨਹੀਂ ਹੁੰਦਾ। ਇਹਦਾ ਕੀ ਰੀਜ਼ਨ ਹੈ ਜੀ? ਮਤਲਬ ਇਹ ਕਿਸ ਤਰ੍ਹਾਂ ਜਿਹੜੀਆਂ ਇਹ ਹਾਲਾਤ ਆ ਜਿਹੜੇ ਇਹ ਦਿਨ ਬ ਦਿਨ ਵੱਧਦੇ ਜਾ ਰਹੇ ਤੇ ਵੱਧ ਤੋਂ ਬੱਤਰ ਹੁੰਦੇ ਜਾ ਰਹੇ? ਇਸ ਤਰ੍ਹਾਂ ਹੈ ਕਿ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਵੀ ਨੇ ਜੀ। ਅਸੀਂ ਜਿਹੜਾ ਸੀਗਾ ਇੱਕ ਉਹੋ ਜਿਹੀਆਂ ਕਹਾਣੀਆਂ ਦੇ ਵਿੱਚ ਜਿਹੜਾ ਜੀ ਆਪਣੇ ਆਪ ਨੂੰ ਉਲਝਾ ਲਿਆ ਜਾਂ ਸਵਾਲ ਨਹੀਂ ਕੀਤੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਸੀਗਾ ਜੀ। ਜਿਹੜੀ ਨਵੀਂ ਜਨਰੇਸ਼ਨ ਆ ਨਾ ਜੀ, ਜੇ ਤੁਸੀਂ ਉਹਨੂੰ ਨਾਲ ਤੋਰਨਾ, ਤੁਹਾਨੂੰ ਉਹਦੇ ਲੈਵਲ ਤੇ ਆਉਣਾ ਪਊਗਾ ਜੀ। ਉਹ ਇਹ ਨਹੀਂ ਤੁਸੀਂ ਜਿਹੜਾ ਜੀ ਉਹ ਕਹਿ ਸਕਦੇ ਵੀ ਕਿਸੇ ਨੇ ਕਹਾਣੀ ਸੁਣਾਈ ਵੀ ਮੀਟ ਮਰਦਾਨਿਆਂ ਅੱਖਾਂ ਤੇ ਸੁਲਤਾਨਪੁਰ ਪਹੁੰਚ ਗਏ ਕਿਉਂਕਿ ਇੱਥੇ ਬੇਬੇ ਨਾਨਕੀ ਨੇ ਫੁਲਕਾ ਲਾਇਆ ਹੋਇਆ। ਉਹ ਨਹੀਂ ਮੰਨਦੀ ਇਸ ਗੱਲ ਨੂੰ, ਇਹਦੇ 'ਚ ਤਰਕ ਨਹੀਂ ਹੈਗਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਨੇ ਉਹ ਤੁਰ ਕੇ ਜਿਹੜੀਆਂ ਉਹ ਕੀਤੀਆਂ ਨੇ, ਉਹ ਤਰਕ ਭਾਲਦੀ ਹੈ। ਉਹਦੇ ਕੋਲੇ ਜਾਣਕਾਰੀ ਹੈਗੀ ਆ। ਜਾਂ ਜਿਵੇਂ ਇਹ ਕਹਿ ਲਓ ਕਿ ਅੱਜ ਇਹ ਕਿਹਾ ਜਾਂਦਾ ਵੀ ਹਰੇਕ ਜਿਹੜਾ ਬੱਚਾ ਹੈ ਜਾਂ ਬੰਦਾ ਉਹ ਕਹਿੰਦਾ ਮੇਰੇ ਕੋਲ ਇੰਨੀ ਜਾਣਕਾਰੀ ਹੈ, ਜੇ ਇਹ ਤੋਂ ਉੱਪਰ ਹੈ ਤੇਰੇ ਕੋਲ ਦੱਸ। ਸਾਨੂੰ ਅਸੀਂ ਕਿਤਾਬਾਂ ਦਾ ਖਹਿੜਾ ਛੱਡ ਗਏ ਜੀ, ਜਿਹੜੀਆਂ ਕਿ ਕਿਸੇ ਵੀ ਚੀਜ਼ ਦਾ ਗੁਰੂ ਹੁੰਦੀਆਂ ਨੇ, ਸਭ ਤੋਂ ਵੱਡਾ ਦੋਸਤ ਜਿਹੜਾ ਜੀ ਉਹ ਹੁੰਦੀਆਂ ਨੇ। ਤੁਸੀਂ ਗਿਆਨ ਹਾਸਲ ਕਰਨਾ ਹੁੰਦਾ ਨਾ, ਗਿਆਨ ਹਾਸਲ ਕਰਕੇ ਉਹਨੂੰ ਆਪਣੇ ਤੱਕ ਨਹੀਂ ਸੀਮਤ ਰੱਖਣਾ ਹੁੰਦਾ, ਅੱਗੇ ਜਿਹੜਾ ਉਹ ਦੇਣਾ ਹੁੰਦਾ।
ਸਾਡੇ ਕੋਲੇ ਉਹ ਤਰਕ ਨਹੀਂ ਰਹੇ, ਸਾਡੇ ਕੋਲੇ ਉਹ ਗਿਆਨ ਨਹੀਂ ਜਿਹੜਾ ਜੀ ਉਹ ਰਿਹਾ, ਕਿਉਂਕਿ ਅਸੀਂ ਉਹ ਚੂਹਾ ਦੌੜ ਦੇ ਵਿੱਚ ਪੈ ਗਏ। ਸਾਡੇ ਕੋਲੇ ਸਮਾਂ ਨਹੀਂਗਾ ਪੜ੍ਹਨ ਦਾ, ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਦੂਜੇ ਦੀ ਗੱਲ ਨਹੀਂ ਅਸੀਂ ਉਹ ਸੁਣਨੀ ਚਾਹੁੰਦੇ। ਇੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਤਰਕ ਬਹੁਤ ਵੱਡਾ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਉਹ ਸੁਣੀਏ ਪਹਿਲਾਂ, ਸੁਣੀਏ ਕੀ ਆ ਕਿ ਪਹਿਲਾਂ ਦੂਸਰੇ ਨੂੰ ਜਾਣੋ, ਉਹ ਕੀ ਕਹਿ ਰਿਹਾ, ਉਹ ਕੀ ਲਿਖ ਰਿਹਾ। ਇਹ ਪੱਤਰਕਾਰੀ ਦੇ ਵਿੱਚ ਵੀ ਸਭ ਤੋਂ ਵੱਡਾ ਜਿਹੜਾ ਜੀ ਮੈਂ ਸਮਝਦਾ ਇੱਕ ਫੰਡਾ ਆ ਜਿਹੜੀ ਨਵੀਂ ਜਨਰੇਸ਼ਨ ਆ ਉਹਦੇ ਵਾਸਤੇ। ਜੇ ਤੁਸੀਂ ਦੂਸਰੇ ਨੂੰ ਨਹੀਂ ਸੁਣਦੇ, ਦੂਜੇ ਪੱਤਰਕਾਰ ਨੂੰ ਨਹੀਂ ਸੁਣਦੇ, ਦੂਸਰੇ ਪੱਤਰਕਾਰ ਨੂੰ ਪੜ੍ਹ ਨਹੀਂ ਰਹੇ, ਤਾਂ ਤੁਹਾਡੀ ਜਾਣਕਾਰੀ ਹੈ ਹੀ ਨਹੀਂ, ਅਧੂਰੀ ਨਹੀਂ, ਹੈ ਹੀ ਨਹੀਂ ਤੁਹਾਡੀ। ਤੁਸੀਂ ਇਹ ਦੇਖੋ ਦੂਜੇ ਕੀ ਲਿਖ ਰਹੇ ਆ, ਉਹਦਾ ਐਂਗਲ ਕੀ ਆ ਜਿਹੜਾ ਉਸ ਪੱਤਰਕਾਰ ਦਾ, ਜਿਹੜੇ ਨਾਮਵਰ ਪੱਤਰਕਾਰ ਨੇ, ਜਿਹੜੇ ਬੋਲਦੇ ਨੇ, ਜਿਹੜੇ ਲਿਖਦੇ ਨੇ, ਜਿਨ੍ਹਾਂ ਦੇ ਐਡੀਟੋਰੀਅਲਸ ਨੇ, ਉਹ ਕੀ ਨੇ। ਅੱਜ ਕਿੰਨੇ ਲੋਕ ਨੇ ਜਿਹੜੇ ਐਡੀਟੋਰੀਅਲ ਜਿਹੜਾ ਉਹ ਪੜ੍ਹਨਾ ਚਾਹੁੰਦੇ, ਨਹੀਂ ਪੜ੍ਹਦਾ ਕੋਈ। ਪੱਤਰਕਾਰਤਾ ਦੇ ਵਿੱਚ ਵੀ ਜਿਹੜਾ ਹੈਗਾ ਜੇ ਆਪਾਂ ਜੇ ਗੱਲ ਕਰੀਏ ਤਾਂ ਘਰ ਘਰ ਪੱਤਰਕਾਰ ਬੈਠੇ ਆ, ਕਿਉਂਕਿ ਜਿਹੜਾ ਇੰਟਰਨੈਟ ਹੈ, ਜਿਹੜਾ ਮੋਬਾਈਲ ਹੈ ਜਾਂ ਫੇਸਬੁੱਕ ਹੈ, ਉਹਦੇ ਥਰੂ ਸਾਨੂੰ ਆਪਦੇ ਵਿਊਜ਼ ਹੈ ਜਿਹੜੇ ਐਕਸਪ੍ਰੈਸ ਕਰਨ ਦੀ ਆਜ਼ਾਦੀ ਮਿਲ ਗਈ ਹੈ। ਅਤੇ ਹਰ ਇੱਕ ਨੇ ਜਿਹੜੇ ਪ੍ਰਾਈਵੇਟਾਈਜੇਸ਼ਨ ਦੇ ਰੂਪ ਦੇ ਵਿੱਚ ਪਰਸਨਲ ਨਿੱਜੀ ਚੈਨਲ ਬਣਾਏ ਹੋਏ ਹੈ, ਨਿੱਜੀ ਚੈਨਲ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਉਹ ਕੀਤੀ ਹੋਈ ਹੈ। ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਵੀ ਕਿਤੇ ਨੀਮ ਹਕੀਮ ਖਤਰਾ ਹੈ ਜਾਣ ਵਾਲੀ ਗੱਲ ਤਾਂ ਨਹੀਂ ਬਣਦੀ ਜਾ ਰਹੀ ਪੰਜਾਬ ਵਾਸਤੇ? ਦੇਖੋ ਇੱਕ ਪੱਖੋਂ ਤਾਂ ਦੇਖਿਆ ਜਾਵੇ ਤਾਂ ਜਿਹੜਾ ਸੋਸ਼ਲ ਮੀਡੀਆ ਇਹਨੇ ਰੈਵੋਲੂਸ਼ਨ ਤਾਂ ਬਹੁਤ ਵੱਡਾ ਜਿਹੜਾ ਜੀ ਉਹ ਕ੍ਰੀਏਟ ਕੀਤਾ, ਇਹਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਬਦਲਾਅ ਲਿਆ ਦਿੱਤੇ। ਮਿਡਲ ਈਸਟ ਵਾਲੀਆਂ ਮਿਸਾਲਾਂ ਸਾਡੇ ਸਾਹਮਣੇ ਨੇ, ਪਰ ਤੁਸੀਂ ਇੱਕ ਦੇਖਿਆ ਹੋਣਾ ਕਿ ਉਸ ਤੋਂ ਬਾਅਦ ਇਹ ਤਕਰੀਬਨ ਬਹਿ ਗਿਆ। ਇਹ ਇੱਕ ਜਿਹੜੀ ਉਹ ਸਾਜ਼ਿਸ਼ ਸੀ, ਜਿਨ੍ਹਾਂ ਲੋਕਾਂ ਨੂੰ ਡਰ ਸੀਗਾ ਕਿ ਇਹ ਸਾਡੇ ਉੱਤੇ ਹਾਵੀ ਨਾ ਹੋ ਜਾਏ, ਉਹਨਾਂ ਨੇ ਆਪੋ ਆਪਣੇ IT ਵਿੰਗ ਬਣਾ ਲਏ ਜੀ। ਜਿਹੜਾ ਤੁਸੀਂ ਦੇਖਿਆ ਹੋਣਾ ਉਹ ਪੇਡ ਬਣਾ ਲਏ ਜੀ, ਔਰ ਉਹ ਪੇਡ ਬਣਾਉਣ ਦਾ ਇਹ ਹੋ ਗਿਆ ਕਿ ਵੀ 100 ਰੁਪਈਆ ਜਾਂ ਲਾਈਕ ਦੇ ਮੁੱਲ ਆ ਗਏ, ਥੱਲੇ ਕਮੈਂਟ ਕਰਨ ਦੇ ਮੁੱਲ ਆ ਗਏ। ਉਹਦੇ ਨਾਲ ਹੋਇਆ ਕਿ ਜਿਹੜੇ ਇਹਨਾਂ ਸੋਸ਼ਲ ਸਾਈਟਸ ਦੇ ਉੱਤੇ ਆ ਕੇ ਜਿਹੜੇ ਲੋਕ ਬਹਿ ਗਏ, ਉਹ ਪੇਡ ਵਰਕਰ ਵਾਂਗੂ ਜਿਹੜਾ ਉਹ ਕੰਮ ਕਰਨ ਲੱਗ ਗਏ। ਹਥਿਆਰ ਬਹੁਤ ਕਾਰਗਰ ਹੈ ਜੀ, ਮੈਂ ਇਹ ਮੰਨਦਾ ਹਾਂ ਕਿ ਬਹੁਤ ਸਟਰੋਂਗ ਜਿਹੜਾ ਜੀ ਹੈ ਕਿ ਨਹੀਂ ਤੁਹਾਡੀ ਕੋਈ ਅਖਬਾਰ ਸੁਣ ਰਿਹਾ, ਨਹੀਂ ਕੋਈ ਤੁਹਾਡੀ ਚੈਨਲ ਸੁਣ ਰਿਹਾ, ਤੇ ਤੁਸੀਂ ਆਪਣੀ ਗੱਲ ਜਿਹੜੀ ਦੀ ਉਹ ਕਹਿ ਦਿਓ। ਮੈਂ ਸਮਝਦਾ ਅੱਜ ਵੀ ਸੋਸ਼ਲ ਮੀਡੀਆ ਨੇ ਬਹੁਤ ਵੱਡੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਹਮਣੇ ਹੀ ਨਹੀਂ ਲਿਆਂਦੀਆਂ, ਉਹਨਾਂ ਦਾ ਸੋਲੂਸ਼ਨ ਵੀ ਲੱਭਿਆ ਲੋਕਾਂ ਦੀ ਮਦਦ ਦੇ ਨਾਲ। ਕਿੰਨੇ ਲੋਕਾਂ ਦੀ ਮਦਦ ਹੋ ਰਹੀ, ਪਰ ਉਹਦਾ ਮਿਸਯੂਜ਼ ਵੀ ਹੋਣਾ ਸ਼ੁਰੂ ਹੋ ਗਿਆ। ਮੇਰੇ ਨਾਲ ਕਿਸੇ ਬੰਦੇ ਨੇ ਗੱਲ ਕੀਤੀ ਵੀ ਆਹ ਵੀਡੀਓ ਆਈ ਹੈ, ਉਹਦੇ ਵਿੱਚ ਔਰਤ ਜਿਹੜੀ ਆ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਰੋ ਰਹੀ ਹੈ, ਕਹਾਣੀ ਕੀ ਹੈ ਜੀ। ਕੁਦਰਤੀ ਜਿੱਥੋਂ ਦੀ ਉਹ ਹੈਗੀ ਸੀ ਉੱਥੇ ਮੇਰੇ ਦੋਸਤ ਨੇੜੇ ਰਹਿੰਦੇ, ਮੈਂ ਉਹਨਾਂ ਨੂੰ ਫੋਨ ਕੀਤਾ ਵੀ ਆਹ ਪਤਾ ਕਰਕੇ ਦੱਸਿਓ, ਕਿਉਂਕਿ ਬਾਹਰੋਂ ਕਿਸੇ ਨੇ ਕਿਹਾ ਮੈਂ ਇਹਦੀ ਮਦਦ ਕਰਨੀ ਚਾਹੁੰਦਾ। ਜਦੋਂ ਕਹਾਣੀ ਸੁਣੀ, ਉਹ ਕਹਾਣੀ ਬਿਲਕੁਲ ਡਿਫਰੈਂਟ, ਇੱਕ ਜਾਣ ਬੁੱਝ ਕੇ ਉਹ ਜਿਹੜੀ ਉਹ ਕ੍ਰੀਏਟ ਕੀਤੀ ਗਈ ਸੀ ਕਿ ਇੱਕ ਥਾਂ ਤੋਂ ਹਿੱਸਾ ਲੈ ਲਿਆ, ਹੁਣ ਮੈਂ ਦੂਜੀ ਥਾਂ ਤੋਂ ਜਿਹੜਾ ਕਿਵੇਂ ਲੈਣਾ। ਇਹ ਮਿਸਯੂਜ਼ ਜਿਹੜਾ ਹੋਣਾ ਸ਼ੁਰੂ ਹੋ ਗਿਆ। ਇਹਦੇ ਨਾਲ ਗਲਤ ਲੋਕ ਵੀ ਜਿਹੜਾ ਉਹ ਆ ਕੇ ਬਹਿ ਗਏ। ਹਾਂ, ਜਿਹੜਾ ਇਹਦੇ ਨਾਲ ਅਨਪ੍ਰੋਫੈਸ਼ਨਲਿਜ਼ਮ ਜਿਹੜਾ, ਜੇ ਤੁਸੀਂ ਪੱਤਰਕਾਰੀ ਦੀ ਗੱਲ ਕਰਦੇ ਤਾਂ ਅਨਪ੍ਰੋਫੈਸ਼ਨਲਿਜ਼ਮ ਜਿਹੜਾ ਜੀ ਉਹ ਇਹਦੇ ਨਾਲ ਆ ਗਿਆ। ਜਦੋਂ ਤੁਸੀਂ ਜਿਹੜੀ ਡਿਗ ਕਰਨੀ ਸਟੋਰੀ ਜਿਹੜੀ ਆ ਪੱਤਰਕਾਰਤਾ ਦੇ ਵਿੱਚ, ਜਿਹੜੀ ਉਹ ਅਸਲ ਪੱਤਰਕਾਰਤਾ ਉਹ ਆ ਕਿ ਕਿੱਥੋਂ ਕੀ ਇਹਦਾ ਜਿਹੜਾ ਜੀ ਉਹ ਐਂਗਲ ਆ। ਕੋਈ ਟਾਈਮ ਹੁੰਦਾ ਸੀਗਾ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਤੋਂ ਆਉਂਦੇ ਸੀ ਤੇ ਅਗਲੇ ਦਿਨ ਅਖਬਾਰਾਂ ਚੁੱਕਦੇ ਸੀ, 4 ਅਖਬਾਰਾਂ ਪੜ੍ਹੀਆਂ, 5 ਅਖਬਾਰਾਂ ਪੜ੍ਹੀਆਂ, ਖਬਰ ਸੇਮ, ਫਲੇਵਰ ਵੱਖਰਾ ਕਿ ਕਿਹਨੇ ਕਿਹੜੇ ਐਂਗਲ ਨਾਲ ਲਾਈ। ਹੁਣ ਜਿਹੜੇ ਕੋਈ ਵੀ ਜਿਹੜੇ ਪੋਲੀਟੀਸ਼ੀਅਨ ਨੇ ਦੂਜੇ ਤੇ, ਉਹਨਾਂ ਨੇ ਇੱਕ ਦੋ ਬੰਦੇ ਰੱਖ ਲਏ, ਉਹ ਆਪਣੀ ਖਬਰ ਜਿਹੜੀ ਬਣਾਉਂਦੇ ਆ ਤੇ ਉਹ ਲਿਖਿਆ ਲਿਖਾਇਆ ਪ੍ਰੈਸ ਰਿਲੀਜ਼ ਜਿਹੜਾ ਭੇਜ ਦਿੰਦੇ, ਸਾਰੀਆਂ ਅਖਬਾਰਾਂ 'ਚ ਉਹੀ ਐਨ ਹੂ ਜਿਹੜਾ ਉਹ ਲੱਗਿਆ ਹੁੰਦਾ। ਉਹ ਭੰਬੜ ਭੂਸਾ ਜਿਹੜਾ ਸੀਗਾ ਨਾ ਉਹ ਕ੍ਰੀਏਟ ਹੋ ਗਿਆ, ਕਿਉਂਕਿ ਜਿਹੜਾ ਪੱਤਰਕਾਰ ਹੈ ਉਹਨੂੰ ਨਿਊਜ਼ ਬਣਾਉਣੀ ਨਹੀਂ ਆਉਂਦੀ। ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਬਹੁਤੇ ਜਿਹੜੇ ਇਸ ਤਰ੍ਹਾਂ ਦੇ ਫਿਰਦੇ ਨੇ ਜੀ, ਉਹਨਾਂ ਨੂੰ ਉਹ ਇਹ ਪੁੱਛਦੇ ਆ ਕਿ ਗਰੁੱਪਾਂ 'ਚ ਵੀ ਚੱਲਦਾ ਵੀ ਅੱਜ ਕੋਈ ਖਬਰ ਹੈਗੀ ਹੈ। ਪੱਤਰਕਾਰ ਇਹ ਨਹੀਂ ਪੁੱਛ ਸਕਦਾ ਕਿ ਅੱਜ ਕੋਈ ਖਬਰ ਹੈਗੀ, ਖਬਰ ਤਾਂ ਉਹਨੇ ਬਣਾਉਣੀ ਆ, ਉਹਨੇ ਖਬਰ ਜਿਹੜੀ ਆ ਉਹ ਲੱਭਣੀ ਆ, ਇਹ ਉਹਦੀ ਜਿਹੜੀ ਉਹ ਡਿਊਟੀ ਹੈ। ਤੇ ਇੱਕ ਇਹ, ਔਰ ਦੂਸਰਾ ਇਹਦੇ ਨਾਲ ਫੇਕ ਨਿਊਜ਼ ਬਹੁਤ ਆ ਗਈਆਂ ਜੀ ਜਿਹੜੀਆਂ, ਜਿਹਦਾ ਅੱਜ ਬਹੁਤ ਚਰਚਾ ਜਿਹੜਾ ਜੀ ਉਹ ਚੱਲ ਰਿਹਾ ਕਿ ਕੋਈ ਵੀ ਉਹੋ ਜਿਹਾ ਫੌਂਟ ਲੱਭਿਆ, ਉਹੋ ਜਿਹਾ ਪੇਪਰ ਦਾ ਨਾਮ ਲੱਭਿਆ, ਉਹਦੇ ਨਾਂ ਦੇ ਉੱਤੇ ਨਿਊਜ਼ ਬਣਾਈ ਤੇ ਉਹ ਤੱਕਤੀ। ਹਾਂ, ਕਈ ਉਹ ਬੰਦੇ ਵਿਚਾਰੇ ਅਜੇ ਨੋਨ ਪਰਸਨੈਲਿਟੀਜ਼, ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹੁੰਦੇ, ਉਹਨਾਂ ਦੀ 3 ਵਾਰੀ ਖਬਰ ਆ ਜਾਂਦੀ ਵੀ ਉਹ ਤਾਂ ਦੁਨੀਆ ਤੋਂ ਤੁਰ ਗਿਆ। ਇਸੇ ਤਰ੍ਹਾਂ ਹੀ ਇੱਕ ਬੜਾ ਹੋਰ ਟ੍ਰੈਂਡ ਵੀ ਆਏਗਾ ਨਿਊਜ਼ ਦੇ ਵਿੱਚ ਕਿ ਇੱਕ ਸਿੰਪਥੀ ਵਾਲੀਆਂ ਜਿਹੜੀਆਂ ਨਿਊਜ਼ ਹੈ, ਜੇ ਕਿਸੇ ਦਾ ਕੋਈ ਗਰੀਬੀ ਹੈ ਜਾਂ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈ, ਕੋਈ ਨੀਡੀ ਪਰਸਨ ਹੈ, ਉਸ ਨੂੰ ਲੈ ਕੇ ਜਿਹੜਾ ਇੱਕ ਮਤਲਬ ਇੱਕ ਨਿਊਜ਼ ਨੂੰ 10-10 ਚੈਨਲ ਕਵਰ ਕਰ ਰਹੇ, ਇੱਕੋ ਤਰੀਕੇ ਨਾਲ ਕਵਰ ਕਰ ਰਹੇ, ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਵੀ ਇਹਨਾਂ ਚੀਜ਼ਾਂ ਤੋਂ ਪੈਸਾ ਇਕੱਠਾ ਕਰਨ ਦੀ ਹੋੜ ਹੈ ਜਾਂ ਉਹਨਾਂ ਦੀ ਸਿੰਪਥੀ ਕ੍ਰੀਏਟ ਕਰਨੀ, ਆਪਣੇ ਵਿਊਜ਼ ਵਧਾਉਣ ਦੀ ਹੋੜ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਕੁਝ ਚੈਨਲ ਤੁਹਾਨੂੰ ਵੀ ਪਤਾ, ਤੁਸੀਂ ਲਾਈਨ 'ਚੋਂ, ਮੈਨੂੰ ਵੀ ਪਤਾ ਜੀ, ਬਾਈ ਨੇਮ ਵੀ ਮੈਨੂੰ ਪਤਾ ਕਿ ਉਹ ਜਿਹੜੇ ਵਿਦੇਸ਼ਾਂ ਦੇ ਵਿਚਲੇ ਕੁਝ ਚੈਨਲ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ
ਕਿ ਕਿੱਥੇ ਮੁਸ਼ਕਲ ਖੜੀ ਹੋਈ ਆ, ਨਾਲ ਦੀ ਨਾਲ ਬੰਦਾ ਜਿਹੜਾ ਉਹਨਾਂ ਉੱਤੇ ਚਲੇ ਗਿਆ, ਉਹ ਲਾਈਵ ਆਉਣਾ ਸ਼ੁਰੂ ਹੋ ਗਿਆ ਉੱਥੇ ਵੀ ਹੁਣ ਇਹਦੇ ਉੱਤੇ ਮਦਦ ਕਰੋ, ਥੱਲੇ ਨਾਲ ਦੀ ਨਾਲ ਨੰਬਰ ਆਉਣਾ ਸ਼ੁਰੂ ਹੋ ਜਾਂਦਾ ਵੀ ਇਹ ਤੇ ਮਦਦ ਕਰੋ। ਕਦੀ ਤੁਸੀਂ ਉਹਨਾਂ ਦੀ ਮਦਦ ਕਿਤੇ ਜਾਂਦੀ ਦੇਖੀ ਹੈ ਜੀ? ਨਹੀਂ ਜਿਹੜੀ ਚੀਜ਼ਾਂ ਦੀ। ਹਾਂ ਇੰਨਾ ਜ਼ਰੂਰ ਹੈ ਕਿ ਇਸ ਸਭ ਕਾਸੇ ਦੇ ਵਿੱਚ ਜਿਹੜੀਆਂ ਆਪਣੇ ਖਾਲਸਾ ਏਡ ਵਰਗੀਆਂ ਕੁਝ ਨਾਮਵਰ ਸੰਸਥਾ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਨਾਮ ਵੀ ਜਿਹੜਾ ਜੀ ਉਹ ਬਣਾਇਆ। ਉਹ ਇੱਕ ਪੋਜ਼ਿਟਿਵ ਵੀ ਹੈ, ਪਰ ਪੋਜ਼ਿਟਿਵ ਜਿੰਨਾ ਆ ਉਹਦੇ ਨਾਲੋਂ ਨੈਗੇਟਿਵ ਦੁੱਗਣਾ ਤਿੱਗਣਾ ਜਿਹੜਾ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਕੁਝ ਲੋਕਾਂ ਨੇ ਤਾਂ ਇਹ ਕੰਮ ਬਣਾ ਲਿਆ ਹੈ ਕਿ ਹਸਪੀਟਲ ਦੇ ਨੇੜੇ ਤੇੜੇ ਕੋਈ ਬੰਦਾ ਲੱਭੋ, ਉਹਨੂੰ ਦਿਖਾਓ ਤੇ ਫਿਰ ਨਾਲ ਦੀ ਨਾਲ ਉਹ ਥੱਲੇ ਆ ਜਾ ਵੀ ਆਹ WhatsApp ਦੇ ਉੱਤੇ ਛੇਤੀ ਪੈਸੇ ਭੇਜ ਦਿਓ, ਜਿਹੜਾ ਜਿੰਨੀ ਛੇਤੀ ਜਿਹੜਾ ਜੀ ਉਹ ਹੋ ਸਕਦਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਧੰਦਾ ਬਣ ਗਿਆ ਹੋਇਆ ਜਿਹੜਾ ਜੀ, ਔਰ ਇਹਦੇ ਨਾਲ ਇਹ ਹੋ ਗਿਆ ਕਿ ਜਿਹੜੇ ਸਹੀ ਲੋਕ ਸੀ ਉਹਨਾਂ ਦੀ ਵੀ ਮਦਦ ਨਹੀਂ ਹੁੰਦੀ ਕਈ ਵਾਰੀ। ਬਿਲਕੁਲ ਇਹ ਮਤਲਬ ਕੁਝ ਨਾਮਵਰ ਜਿਹੜੇ ਲੋਕ ਨੇ ਉਹ ਵੀ ਇਸ ਪਾਸੇ ਜੁੜੇ ਹੋਏ ਨੇ, ਉਹਨਾਂ ਵੱਲੋਂ ਵੀ ਆਪਣੇ ਸਪੈਸ਼ਲ ਗਰੁੱਪ ਕ੍ਰੀਏਟ ਕੀਤੇ ਗਏ ਨੇ ਜਿਹੜਾ ਪੈਸਾ ਇਕੱਠਾ ਕਰਨ ਦੀ ਉਹ ਹੋੜ ਦੇ ਵਿੱਚ ਲੱਗੇ ਹੋਏ ਨੇ। ਜਿਹੜੇ ਲੋੜਵੰਦ ਹੈ ਉਹਨਾਂ ਤੱਕ ਜਿਹੜੀ ਮਦਦ ਨਹੀਂ ਪਹੁੰਚ ਰਹੀ। ਪਿੱਛੇ ਜੇ ਇੱਕ ਨਿਊਜ਼ ਜਿਹਦੀ ਆਈ ਸੀ, ਜਿਵੇਂ ਤੁਸੀਂ ਖਾਲਸਾ ਏਡ ਦਾ ਨਾਂ ਲਿਆ, ਉਹਨਾਂ ਨਾਲ ਵੀ ਇੱਕ ਠੱਗੀ ਦਾ ਜਿਹੜਾ ਇੱਕ ਕੇਸ ਸਾਹਮਣੇ ਆਇਆ ਸੀਗਾ, ਉਹਦੇ ਬਾਰੇ ਤੁਸੀਂ ਥੋੜ੍ਹਾ ਚਾਨਣਾ। ਦੇਖੋ ਇਸ ਤਰ੍ਹਾਂ ਹੈ ਕਿ ਇਹ ਤਾਂ ਹਰੇਕ ਜਗ੍ਹਾ ਹੀ ਬੈਠੇ ਨੇ ਨਾ ਲੋਕ ਜਿਹੜੇ ਠੱਗੀ ਮਾਰਨ ਵਾਲੇ ਆ, ਉਹ ਤਾਂ ਭਾਲਦੇ ਰਹਿੰਦੇ ਆ ਨਾ ਕਿ ਕਿਸ ਜਗ੍ਹਾ ਦੇ ਤੋਂ ਮਤਲਬ ਇਹੋ ਜਿਹੀਆਂ ਸੰਸਥਾਵਾਂ ਨਾਲ ਜਿਹੜੀਆਂ ਸੰਸਥਾਵਾਂ ਲੋਕਾਂ ਦੀ ਮਦਦ ਕਰਦੀਆਂ ਚਾਹੁੰਦੀਆਂ, ਲੋਕਾਂ ਨੂੰ ਬਿਨਾਂ ਕਿਸੇ ਆਪਣੇ ਪਰਸਨਲ ਲੋੜ ਤੋਂ ਜਾਂ ਕਿਸੇ ਆਪਣੇ ਨਿੱਜੀ ਪ੍ਰੋਫਿਟ ਤੋਂ ਬਿਨਾਂ ਆਮ ਲੋਕਾਂ ਦੀ ਜਿਹੜੇ ਲੋਕ ਇਸ ਚੀਜ਼ ਦੇ ਲੋੜਵੰਦ ਨੇ ਉਹਨਾਂ ਦੀ ਮਦਦ ਕਰ, ਉਹਨਾਂ ਨਾਲ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਵੱਜਦੀਆਂ ਨੇ ਜੀ, ਠੱਗੀਆਂ ਤਾਂ ਵੱਜਦੀਆਂ। ਦੂਜੀ ਗੱਲ ਹੈ ਦੇਖੋ ਸਾਨੂੰ ਇਹਦੇ ਵਿੱਚ ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਲਿਆਉਣਾ ਪਊਗਾ। ਜਦੋਂ ਹੜ੍ਹਾਂ ਦੀ ਗੱਲ ਆਈ ਸੀ ਨਾ, ਉਦੋਂ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆਈ ਸੀਗੀ ਕਿ ਜੀ ਉਹ ਤਾਂ ਟਰੈਵਲ ਕਰਦੇ ਨੇ, ਉਹਨਾਂ ਨੇ ਕਿੰਨੇ ਬੰਦੇ ਰੱਖੇ ਹੋਏ। ਖਾਲਸਾ ਏਡ ਕੋਈ ਛੋਟੀ ਸੰਸਥਾ ਨਹੀਂ। ਹੁਣ ਤੁਸੀਂ ਜਿਹੜੀਆਂ ਵੱਡੀਆਂ ਜਿਹੜੀਆਂ ਸੰਸਥਾ ਰੈੱਡ ਕਰਾਸ ਵਰਗੀਆਂ ਉਹ ਪੇਡ ਆ ਸਾਰਾ ਕੁਛ। ਅਸੀਂ ਅੱਜ ਵੀ ਇਸ ਗੱਲ ਦੇ ਉੱਤੇ ਕਿਉਂ ਅਟਕੇ ਹੋਏ ਹਾਂ ਕਿ ਅਸੀਂ ਜਿਹੜਾ ਉਹ ਪ੍ਰੋਫੈਸ਼ਨਲ ਬੰਦੇ ਹਾਇਰ ਕਰਕੇ ਅਸੀਂ ਉਹਨਾਂ ਤੋਂ ਇਹ ਕੰਮ ਕਰਵਾ ਕੇ ਕਿਉਂ ਨਹੀਂ ਉਹ ਬਿਹਤਰ ਤਰੀਕੇ ਨਾਲ ਹੋ ਸਕਦਾ। ਮੰਨ ਲਓ ਤੁਸੀਂ ਕੋਈ ਸੰਸਥਾ ਚਲਾਉਂਦੇ ਹੋ, ਉਹਨੂੰ ਜੇ ਤੁਸੀਂ ਇਹ ਕੋਈ ਟੈਕਸ ਮੈਂ ਆਪੇ ਭਰਨਾ ਕਿਉਂਕਿ ਮੈਂ ਪੈਸੇ ਨਹੀਂ ਦੇਣੇ, CA ਨੂੰ ਪੈਸੇ ਦਓਗੇ, ਉਹ ਤੁਹਾਡਾ ਪ੍ਰੋਫੈਸ਼ਨਲ ਤਰੀਕੇ ਨਾਲ ਟੈਕਸ ਭਰੂਗਾ, ਤੁਹਾਨੂੰ ਕੱਲ੍ਹ ਨੂੰ ਕੋਈ ਮੁਸ਼ਕਲ ਨਹੀਂ ਆਊਗੀ। ਕਿਉਂ ਨਹੀਂ ਦੇਣਾ ਚਾਹੁੰਦੇ? ਜੇ ਖਾਲਸਾ ਏਡ ਵਰਗੀ ਜਿਹੜੀ ਸੰਸਥਾ ਹੈ, ਜੇ ਸਾਨੂੰ ਕਿਉਂਕਿ ਕੁਝ ਚੀਜ਼ਾਂ ਸਾਨੂੰ ਚੇਂਜ ਕਰਨੀਆਂ ਪੈਣਗੀਆਂ। ਜੇ ਉਹਨਾਂ ਨੇ ਬੰਦੇ ਰੱਖੇ ਹੋਏ ਆ, ਰਵੀ ਸਿੰਘ ਹੁਰੀ ਨੇ ਜਾਂ ਕਿਤੇ ਜਾਂਦੇ ਨੇ ਉਹ ਕਰਦੇ ਨੇ, ਦੇਖੋ ਐਫਰਟ ਵੀ ਤਾਂ ਕਿੱਡਾ ਵੱਡਾ ਹੋ ਰਿਹਾ ਨਾ। ਬਿਲਕੁਲ ਜੀ ਬਿਲਕੁਲ। ਉਹਦੇ ਵਿੱਚੋਂ ਜੇ ਉਹ ਆਪਣੇ ਖਰਚੇ ਜਿਹੜੇ ਜੀ ਉਹ ਕੱਢ ਰਹੇ ਨੇ ਜਾਂ ਜਿਹੜੇ ਐਕਸਪੈਂਸ ਨੇ ਉਹ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਪਾਉਣੇ ਆ ਨਾ। ਜਿਨ੍ਹਾਂ ਨੂੰ ਤੁਸੀਂ ਦੂਜਿਆਂ ਨੂੰ ਦਿੰਦੇ ਹੋ ਉਹ ਕਿਹੜਾ ਨਹੀਂ ਪਾਉਂਦੇ ਜੀ। ਇਹ ਤਾਂ ਤੁਹਾਨੂੰ ਦਿਸ ਰਿਹਾ ਨਾ ਕਿ ਇੰਨੇ ਜਿਹੜੇ ਜੀ ਉਹ ਲੱਗ ਰਹੇ ਆ। ਦੂਜੇ ਆ ਕਿ ਉਹ ਆਪਣਾ ਬਿਲਕੁਲ ਕਲੀਅਰ ਵੀ ਜਿਹੜਾ ਕ੍ਰਿਸਟਲ ਰੱਖਦੇ ਆ ਕਿ ਆਹ ਇੱਥੇ ਜਿਹੜੇ ਉਹ ਐਕਸਪੈਂਸ ਜਿਹੜੇ ਉਹ ਖਰਚ ਹੋਏ ਨੇ, ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਦੇਣੇ ਤੁਸੀਂ ਨਾ ਦਿਓ, ਪਰ ਕਮ ਸੇ ਕਮ ਆਲੋਚਨਾ ਨਾ ਕਰੋ। ਬਿਲਕੁਲ ਜੀ ਬਿਲਕੁਲ। ਅਗਲਾ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਕਿ ਪੰਜਾਬ ਦੀ ਜਵਾਨੀ ਬਾਰੇ ਅੱਜ ਬੜਾ ਭੰਬਲ ਭੂਸਾ ਪੈਦਾ ਕੀਤਾ ਹੋਇਆ। ਕਿਤੇ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਨਸ਼ਿਆਂ ਦੇ ਵਿੱਚ ਗਰਕ ਹੋ ਗਈ ਹੈ। ਦੂਜੇ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਵਾਨੀ ਜਿਹੜੀ ਲਗਾਤਾਰ ਹੈ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਜਿਹੜੇ ਨੌਜਵਾਨ ਹੈ ਜਿਹੜੇ ਪੰਜਾਬ ਦੇ, ਉਹਨਾਂ ਨੂੰ ਇੱਥੇ ਰੁਜ਼ਗਾਰ ਜਿਹੜਾ ਮੁਹੱਈਆ ਨਹੀਂ ਹੋ ਰਿਹਾ ਜਾਂ ਉਹਨਾਂ ਨੂੰ ਜਿਹੜਾ ਰੁਜ਼ਗਾਰ ਪੱਕਾ ਰੁਜ਼ਗਾਰ ਇੱਥੇ ਨਹੀਂ ਮਿਲ ਰਿਹਾ, ਉਹ ਬਾਹਰ ਦਾ ਰੁੱਖ ਕਰ ਰਿਹਾ ਕਿਉਂਕਿ ਆਪਣੇ ਆਪ ਨੂੰ ਸੈਟਲ ਕਰਨਾ ਚਾਹੁੰਦੇ ਆ ਜਾਂ ਆਪ ਦਾ ਭਵਿੱਖ ਸਵਾਰਨਾ ਚਾਹੁੰਦੇ ਆ। ਇਸ ਬਾਰੇ ਤੁਹਾਡਾ ਕੀ ਪੱਖ ਕੀ ਰੱਖਣਾ ਚਾਹੋ? ਦੇਖੋ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੀਆਂ ਕਿ ਉੱਥੋਂ ਉਹਨਾਂ ਨੇ ਨਹੀਂ ਜਿਹੜੀ ਉਹ ਪੂਰੀ ਕੀਤੀ। ਦੂਸਰਾ ਇਹ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਪੰਜਾਬ ਨੂੰ ਤਬਾਹ ਕੀਤਾ ਗਿਆ। ਮੈਂ ਨਹੀਂ ਕਹਿੰਦਾ ਕਿ ਤਬਾਹ ਕੀਤਾ ਜਾ ਰਿਹਾ, ਪੰਜਾਬ ਨੂੰ ਤਬਾਹ ਕੀਤਾ ਗਿਆ ਜੀ। ਇੱਕ ਜਨਰੇਸ਼ਨ ਜਿਹੜੀ ਉਹ ਸਾਡੀ ਖੱਪ ਗਈ ਹੋਈ ਆ। ਜਿਹੜੇ ਤੋਪਾਂ ਦੀਆਂ ਜਿਹੜੀਆਂ ਸੀ ਉਹਨਾਂ ਤੋਂ ਨਹੀਂ ਡਰੇ, ਉਹ ਸਰਿੰਜਾਂ ਤੋਂ ਡਰ ਗਏ, ਸਰਿੰਜਾਂ ਨਾਲ ਮਾਰ ਲਏ ਜਿਹੜਾ ਜੀ। ਹੁਣ ਜਿਹੜੇ ਮਾਪੇ ਨੇ ਇੱਥੇ ਉਹ ਫਿਕਰਮੰਦ ਨੇ ਕਿ ਇੱਥੇ ਮੇਰਾ ਮੁੰਡਾ ਵੀ ਕਿਤੇ ਉਹ ਡਰੱਗ ਦੇ ਵਿੱਚ ਨਾ ਜਿਹੜਾ ਜੀ ਉਹ ਪੈ ਜੇ। ਉਹ ਕਰਜ਼ਾ ਚੁੱਕ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਕੱਢ ਦੇਣਾ ਚਾਹੁੰਦਾ, ਪਰ ਉਹ ਇੱਕ ਬਹੁਤ ਵੱਡੇ ਵਹਿਮ 'ਚ ਹੈ ਕਿ ਉਹ ਇੱਥੋਂ ਸ਼ਾਇਦ ਜਿਹੜਾ ਉਹ ਸੁਰੱਖਿਅਤ ਹੋ ਜਾਊਗਾ। ਕਿਉਂਕਿ ਜਿਹੜੀ ਡਰੱਗ ਹੈ, ਜਿਹੜਾ ਚਿੱਟਾ ਆ, ਇਹ ਸਾਡੇ ਭਾਈਚਾਰੇ ਦਾ ਪਿੱਛਾ ਕਰ ਰਹੀ ਹੈ। ਤੁਸੀਂ ਵੀ ਵਿਦੇਸ਼ਾਂ ਦੇ ਵਿੱਚ ਗਏ ਹੋ, ਤੁਸੀਂ ਕੈਨੇਡਾ ਦੀ ਗੱਲ ਲੈ ਲਓ, ਅਮਰੀਕਾ ਦੀ ਗੱਲ ਲੈ ਲਓ, ਆਸਟ੍ਰੇਲੀਆ ਦੀ ਲੈ ਲਓ, ਨਿਊਜ਼ੀਲੈਂਡ ਦੀ ਲੈ ਲਓ, ਇੱਥੇ ਸਾਡੇ ਜ਼ਿਆਦਾ ਨੇ, ਉੱਥੇ ਡਰੱਗ ਹੈ ਪਿੱਛੇ ਜਿਹੜੀ ਉਹ ਗਈ ਹੈ। ਅੱਜ ਵੀ ਜਿਹੜੇ ਉੱਥੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਵਿੱਚ ਜਿਹੜੇ ਨਸ਼ਾ ਛਡਾਊ ਸੈਂਟਰ ਨੇ, ਡੀ ਐਡਿਕਸ਼ਨ ਜਿਹੜੇ ਸੈਂਟਰ ਨੇ, ਉਹਨਾਂ 'ਚ 90% ਪੰਜਾਬੀਆਂ ਦੇ ਬੈੱਡ ਨੇ ਲੱਗੇ ਹੋਏ। ਉਹ ਹੁਣ ਇੱਥੋਂ ਬਚ ਕੇ ਚਲੇ ਗਏ, ਅੱਗੇ ਜਿਹੜਾ ਜੀ ਨਹੀਂ ਬਚ ਸਕੇ। ਇਹ ਪਿੱਛਾ ਜਿਹੜਾ ਜੀ ਉਹ ਹੋ ਰਿਹਾ। ਉੱਥੇ ਵੀ ਹਰ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਅਵੇਲੇਬਲ ਹੈ, ਮੌਜੂਦ ਹੈ, ਬਹੁਤ ਈਜ਼ੀ ਅਵੇਲੇਬਲ ਆ, ਈਵਨ ਈਜ਼ੀ ਅਵੇਲੇਬਲ ਆ
ਕਿਉਂਕਿ ਇੱਥੇ ਤਾਂ ਫਿਰ ਮੈਂ ਕਹਿੰਦਾ ਕਾਨੂੰਨ ਸਖਤ ਨੇ ਜੀ, ਉੱਥੇ ਇੰਨੇ ਕਾਨੂੰਨ ਸਖਤ ਨਹੀਂ ਹੈਗੇ ਕੈਨੇਡਾ ਦੇ ਵਿੱਚ ਜਿਹੜੇ ਜੀ, ਉੱਥੇ ਪਿੱਛੇ ਪਿੱਛੇ ਤੁਹਾਡੇ ਜਾ ਰਿਹਾ। ਇਹ ਤਾਂ ਤੁਹਾਨੂੰ ਬੱਚਿਆਂ ਦੇ ਨਾਲ ਜਿਹੜਾ ਜੀ ਉਹ ਬੈਠਣਾ ਪਊਗਾ, ਤੁਹਾਨੂੰ ਉਹਨਾਂ ਦੇ ਨਾਲ ਜਿਹੜੀ ਮੁੱਢਲੀ ਗੱਲਬਾਤ ਹੈ ਨਾ ਜੀ, ਉੱਥੋਂ ਸ਼ੁਰੂ ਤੋਂ ਜਿਹੜੀ ਉਹ ਫੜਨਾ ਪਊਗਾ। ਇੱਕ ਗੱਲ ਤੁਸੀਂ ਮੰਨ ਲਓ ਕਿ ਜਿਹੜੀ ਜਨਰੇਸ਼ਨ ਇਸ ਵੇਲੇ ਚੱਲ ਰਹੀ, ਜਿਹੜੀ ਯੂਥ ਹੈ, ਉਹ ਨਹੀਂ ਬਚਣੀ ਜੀ। ਉਹ ਇਹ ਬਹੁਤ ਕੌੜੀ ਗੱਲ ਆ, ਉਹ ਬਚਣੀ ਨਹੀਂ। ਤੁਸੀਂ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਸੀ, ਮਰੋ ਜਾਂ ਕਰੋ ਜਾਂ ਵਿਰੋਧ ਕਰੋ, ਮਰੋ ਜਾਂ ਵਿਰੋਧ ਕਰੋ। ਉਹ ਜਿਹੜੀ ਮੁਹਿੰਮ ਹੈ ਪੰਜਾਬ ਦੇ ਵਿੱਚ ਬਹੁਤ ਉਹਦਾ ਵਧੀਆ ਹੁੰਗਾਰਾ ਮਿਲਿਆ, ਮਤਲਬ ਪੂਰੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੇ ਜਿਹੜੀ ਮੁਹਿੰਮ ਅੱਗੇ ਪੂਰੇ ਹਫ਼ਤੇ ਲਈ ਵਿੱਢੀ ਗਈ ਸੀ। ਉਸ ਤੋਂ ਬਾਅਦ ਇਹਦੇ ਅੱਗੇ ਜਿਹੜਾ ਤੁਸੀਂ ਇਸ ਤਰ੍ਹਾਂ ਦਾ ਕੁਝ ਕਰਨ ਜਾ ਰਹੇ ਹੋ ਜਾਂ ਕਿਉਂ ਨਹੀਂ ਕੀਤਾ, ਜਿਹੜਾ ਪਿਛਲਾ ਸਮਾਂ ਸੀ, ਕਾਫੀ ਲੰਬਾ ਸਮਾਂ ਲੰਘ ਚੁੱਕਿਆ ਹੈ ਉਸ ਮੁਹਿੰਮ ਨੂੰ ਛੇੜਿਆ ਹੋਇਆ, ਤੇ ਅੱਗੇ ਤੁਹਾਡਾ ਕੀ ਇਸ ਬਾਰੇ ਕੀ ਪਲੈਨਿੰਗ ਹੈ? ਦੇਖੋ, ਹਮੇਸ਼ਾ ਕਰਨ ਲਈ ਮੈਂ ਤਾਂ ਪਰਸਨਲ ਤੌਰ ਦੇ ਉੱਤੇ ਤਿਆਰ ਰਹਿਣਾ ਜੀ, ਪਰ ਇੱਕ ਸਿੰਪਲ ਜੀ ਗੱਲ ਹੈ ਕਿ ਉਹਦੇ ਵਿੱਚ ਅਸੀਂ 3 ਜਾਣੇ ਸੀਗੇ ਜੀ ਜਿਨ੍ਹਾਂ ਨੇ ਉਹ ਸ਼ੁਰੂ ਕੀਤਾ। ਪਾਲੀ ਭੁਪਿੰਦਰ ਹੁਰੀ ਨੇ, ਉਹਦੇ 'ਚ ਹਾਕਮ ਸਿੰਘ ਹੁਰੀ ਨੇ, ਮਿੰਟੂ ਸੀਗਾ ਜੀ, ਮੈਂ ਸੀ, ਅਸੀਂ 4 ਜਾਣੇ ਸੀਗੇ ਜਿਨ੍ਹਾਂ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਸੀ। ਪਰ ਉਹ ਮੁਹਿੰਮ ਲੋਕਾਂ ਦੀ ਮੁਹਿੰਮ ਬਣ ਗਈ, ਉਹ ਤਾਂ ਸਾਡੀ ਤਾਂ ਹੈ ਹੀ ਨਹੀਂ ਸੀ ਉਹ। ਅੱਛਾ, ਉਹਦੇ ਨਾਲ ਹੋਇਆ ਇਹ ਕਿ ਅਸੀਂ ਕੁਝ ਬਦਲ ਤਾਂ ਨਹੀਂ ਨਾ ਸਕਦੇ, ਸਾਡੇ ਕੋਲੇ ਪਾਵਰ ਥੋੜੀ ਹੈ ਜੀ, ਅਸੀਂ ਅਵੇਅਰ ਕਰ ਸਕਦੇ ਹਾਂ। ਬਿਲਕੁਲ ਜੀ। ਈਵਨ ਉਸ ਤੋਂ ਪਹਿਲਾਂ ਜ਼ਿੰਦਗੀ ਜ਼ਿੰਦਾਬਾਦ ਦੇ ਨਾਂ ਦੇ ਹੇਠਾਂ 16 ਜ਼ਿਲ੍ਹਿਆਂ ਦੇ ਵਿੱਚ ਅਸੀਂ ਗਏ ਸੀਗੇ, 16 ਡਿਸਟ੍ਰਿਕਟ ਦੇ ਵਿੱਚ। ਜਿਹੜੀ ਅੱਜ ਸਰਕਾਰ ਗੱਲ ਕਰ ਰਹੀ ਹੈ, ਇਹ 6 ਸਾਲ ਪਹਿਲਾਂ ਮੈਂ ਸ਼ੁਰੂ ਕੀਤੀ ਸੀਗੀ ਕਿ 10th +1 +2 ਇਹ ਵਿਦਿਆਰਥੀ ਲੈ ਲਓ, ਇਹਨਾਂ ਨੂੰ ਅਸੀਂ ਇਹਨਾਂ ਦੇ ਨਾਲ ਸੰਵਾਦ ਰਚਾਈਏ, ਅਸੀਂ ਉਹਨਾਂ ਨੂੰ ਦੱਸੀਏ ਕਿ ਇਹ ਡਰੱਗ ਦੇ ਇਫੈਕਟ ਕੀ ਨੇ। ਕਿਉਂਕਿ ਅੱਜ ਤੋਂ 6 ਸਾਲ ਪਹਿਲਾਂ ਮੇਰਾ ਇਹ ਮੰਨਣਾ ਸੀਗਾ ਕਿ ਜਿਹੜੀ ਉਦੋਂ ਨਸ਼ਾ ਕਰ ਰਹੇ ਸੀ ਉਹ ਨਹੀਂ ਬਚਾਏ ਜਾ ਸਕਣੇ, ਅਗਲੇ ਬਚਾ ਲਓ। ਬਿਲਕੁਲ। ਅੱਛਾ, ਉਹਦੇ 'ਚ ਜਿਹੜੇ ਵੇਚਣ ਵਾਲੇ ਨੇ ਉਹ ਬਹੁਤ ਤਾਕਤਵਰ ਨੇ, ਕਿਉਂਕਿ ਇਹ ਇੱਕ ਨੈਕਸਸ ਹੈ ਬਹੁਤ ਵੱਡਾ, ਸਮਗਲਰਾਂ ਦਾ, ਰਾਜਨੀਤਿਕਾਂ ਦਾ ਤੇ ਪੁਲਿਸ ਦਾ ਜੀ, ਜਿਹੜਾ ਇਹ ਤੋੜ ਸਕਣਾ ਬਹੁਤ ਔਖਾ। ਉਹਨਾਂ ਦਿਨਾਂ ਦੇ ਦੌਰਾਨ ਜਦੋਂ ਇਹ ਮਰੋ ਜਾਂ ਵਿਰੋਧ ਕਰੋ ਜਿਹੜੀ ਮੁਹਿੰਮ ਚੱਲ ਰਹੀ ਸੀ, ਤੁਸੀਂ ਦੇਖਿਆ ਹੀ ਆ ਉਦੋਂ ਜਿਹੜਾ ਸੀਗਾ ਸਾਡੇ ਉੱਤੇ ਕਿਸ ਕਿਸਮ ਦਾ ਦਬਾਅ, ਸਾਡੇ ਘਰ ਦੇ ਜਿਹੜੇ ਜੀ ਉਹ ਇੱਥੇ CID ਵਾਲੇ ਜਿਹੜੇ ਜੀ ਉਹ ਮਿੰਟ ਬਾਅਦ ਜਿਹੜਾ ਉਹ ਗੇੜਾ ਕੱਢੀ ਜਾਣ। ਮੈਂ ਨਹੀਂ ਇਹ ਕਹਿੰਦਾ ਕਿ ਅਸੀਂ ਡਰ ਗਏ, ਮੈਂ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਲਿਖ ਰਿਹਾ, ਠੋਕ ਵਜਾ ਕੇ ਜਿਹੜਾ ਲਿਖ ਰਿਹਾ, ਜੋ ਕਹਿਣਾ ਚਾਹੁੰਦੇ ਸੀਗੇ ਮੁੱਖ ਮੰਤਰੀ ਨੇ ਸੱਦਿਆ ਉਦੋਂ, ਅਸੀਂ ਉਹਨੂੰ ਲਿਖ ਕੇ ਦੇ ਕੇ ਆਏ, ਉਹਦੀ ਕਾਪੀ ਸਾਡੇ ਕੋਲੇ ਅੱਜ ਤੱਕ ਪਈ ਆ। ਉਹਨਾਂ ਨੇ ਗੱਲ ਕਹੀ ਕਿ ਅਸੀਂ ਇਨ ਬਿਨ ਜਿਹੜਾ ਜੀ ਉਹ ਲਾਗੂ ਕਰਾਂਗੇ। ਸਰਕਾਰ ਮੁੱਕਰੀ ਉਸ ਗੱਲ ਤੋਂ ਹੌਲੀ ਹੌਲੀ, ਉਹ ਕਿਉਂਕਿ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਪੋਲੀਟੀਸ਼ੀਅਨ ਸੀਗੇ ਉਹਨਾਂ ਦੀ ਇਨਵੋਲਵਮੈਂਟ ਹੋ ਗਈ, ਉਹਨਾਂ ਨੇ ਇਹ ਲੱਗਿਆ ਕਿ ਪਤਾ ਨਹੀਂ ਇਹ ਕੋਈ ਪੋਲੀਟੀਕਲ ਪਾਰਟੀ ਨਾ ਖੜੀ ਕਰ ਲੈਣ ਨਵੀਂ ਜਿਹੜੀ, ਉਹ ਇਸ ਕਰਕੇ ਉਹ ਝੰਡੇ ਚੁੱਕ ਕੇ ਤੁਰ ਪਏ। ਉਹਨਾਂ ਨੇ ਕੁਝ ਪੋਲੀਟੀਸ਼ੀਅਨਾਂ ਨੇ ਇਹਦਾ ਨਾਂ ਵਰਤਤਾ ਕਿ ਮਰੋ ਨਾ ਸੰਘਰਸ਼ ਕਰੋ, ਉਹ ਗੱਲ ਹੋਈ, ਝੰਡੇ ਉਹ ਚੁੱਕ ਕੇ ਤੁਰ ਪਏ। ਕੁਝ ਜਿਹੜੇ ਸੀ ਉਹ ਡੋਪ ਟੈਸਟ ਕਰਾਉਣ ਤੁਰ ਪਏ। ਅਸੀਂ ਤਾਂ ਡੋਪ ਟੈਸਟ ਕਿਸੇ ਤੋਂ ਮੰਗੇ ਹੀ ਨਹੀਂ ਸੀਗੇ, ਲੋਕਾਂ ਨੇ ਤਾਂ ਮੰਗੇ ਨਹੀਂ ਸੀ, ਤਾਂ ਕਾਲੀਆਂ ਪੱਟੀਆਂ ਡਾਇਵਰਟ ਕਰਨ ਦੀ ਕੋਸ਼ਿਸ਼, ਡਾਇਵਰਟ ਕਰ ਦਿੱਤਾ ਜੀ, ਕੋਸ਼ਿਸ਼ ਨਹੀਂ ਸੀ, ਡਾਇਵਰਟ ਕਰ ਦਿੱਤਾ। ਉਹ ਤਾਂ ਇਹ ਸੀਗਾ ਕਿ ਹਫ਼ਤੇ ਤੋਂ ਬਾਅਦ ਤੁਸੀਂ ਕੀ ਪ੍ਰੋਗਰਾਮ ਦਿਓ, ਫਿਰ ਇਹ ਵੱਡਾ ਜਿਹੜਾ ਸਵਾਲ ਆ ਗਿਆ, ਵੱਡਾ ਸਵਾਲ ਆ ਗਿਆ, ਕੀ ਪ੍ਰੋਗਰਾਮ ਦਿਓ? ਕੀ ਤੁਸੀਂ ਇਹ ਕਹੋ ਕਿ ਹਫ਼ਤਾ ਅਸੀਂ ਹੋਰ ਮਨਾਵਾਂਗੇ, ਫਿਰ ਉਹਦੇ ਨਾਲ ਕੀ ਫਰਕ ਪਊਗਾ ਜੀ? ਜੋ ਸਰਕਾਰ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਸੀ, ਸਰਕਾਰ ਉੱਠੀ ਉਦੋਂ ਤਕੜੇ ਹੋ ਕੇ ਜਿਹੜਾ ਜੀ ਉਹ ਉੱਠੀ। ਹਾਂ, ਇੰਨਾ ਜ਼ਰੂਰ ਹੈ ਕਿ ਅੱਜ ਵੀ ਨਾ ਤਾਂ ਮੈਂ ਹਾਰ ਹੰਭ ਕੇ ਬੈਠਿਆ ਜੀ, ਨਾ ਹਾਕਮ ਸਿੰਘ ਹੁਰੀ, ਨਾ ਪਾਲੀ ਭੁਪਿੰਦਰ ਹੁਰੀ, ਅਸੀਂ ਉਸੇ ਤਰੀਕੇ ਦੇ ਨਾਲ ਲਿਖ ਰਹੇ ਹਾਂ, ਬੋਲ ਰਹੇ ਹਾਂ ਸਾਰੇ ਜਿਹੜਾ ਜੀ। ਔਰ ਛੇਤੀ ਇਹਦੇ ਤੇ ਵੀ ਅਸੀਂ ਗੱਲ ਜਿਹੜੀ ਉਹ ਕਰ ਰਹੇ ਹਾਂ ਕਿ ਦੁਬਾਰਾ ਫਿਰ ਇੱਕ ਹੰਭਲਾ ਹੋਰ ਮਾਰ ਕੇ ਦੇਖੀ ਭਲਾ ਕਿ ਇਹਦਾ ਕੁਝ ਜਿਹੜਾ ਜੀ ਉਹ ਹੋ ਸਕਦਾ। ਲੋਕਾਂ ਦੇ ਸਹਿਯੋਗ ਦੀ ਗੱਲ ਮੈਂ ਨਹੀਂ ਸਮਝਦਾ ਕਿ ਕਦੀ ਇਹ ਰਹੀ ਕਿ ਲੋਕ ਸਹਿਯੋਗ ਨਹੀਂ ਦਿੰਦੇ। ਲੋਕ ਤਾਂ ਚੱਬੇ ਦੇ ਵਿੱਚ ਵੀ 5 ਲੱਖ ਤੋਂ ਉੱਤੇ ਇਕੱਠਾ ਹੋ ਗਿਆ ਸੀ, ਲੋਕ ਤਾਂ ਬਰਗਾੜੀ ਮੋਰਚੇ ਦੇ ਵਿੱਚ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਇਕੱਠੇ ਹੋ ਗਏ ਸੀਗੇ, ਲੋਕ ਮਰੋ ਜਾਂ ਵਿਰੋਧ ਕਰੋ ਦੇ ਵਿੱਚ ਵੀ ਜਿਹੜੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਸੀਗੇ। ਲੀਡਰਲੈਸ ਹੈ ਇਸ ਵੇਲੇ ਪੰਜਾਬ ਜਿਹੜਾ ਜੀ, ਸਭ ਤੋਂ ਵੱਡੀ ਜਿਹੜੀ ਸਮੱਸਿਆ, ਚਾਹੇ ਉਹ ਧਾਰਮਿਕ ਤੌਰ ਦੇ ਉੱਤੇ ਆ, ਚਾਹੇ ਉਹ ਰਾਜਨੀਤਿਕ ਤੌਰ ਦੇ ਉੱਤੇ ਆ, ਚਾਹੇ ਉਹ ਸੋਸ਼ਲ ਤੌਰ ਦੇ ਉੱਤੇ ਆ। ਜਿਹੜੇ ਸੋਸ਼ਲ ਸਾਡੇ ਇਸ਼ੂਜ਼ ਨੇ, ਇਹਨਾਂ ਨੂੰ ਚੁੱਕਣਾ ਬਹੁਤ ਜਿਹੜਾ ਜੀ ਉਹ ਜ਼ਰੂਰੀ ਆ। ਸਾਡੇ ਸੋਸ਼ਲ ਇਸ਼ੂਜ਼ ਪਛੜ ਗਏ ਇਸ ਰਾਜਨੀਤੀ ਦੀ ਦੌੜ ਦੇ ਵਿੱਚ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਨਵਾਣਾ ਵੱਲ ਨੂੰ ਅਸੀਂ ਕਿਉਂ ਗਏ ਆ, ਅਸੀਂ ਸੋਸ਼ਲ ਜਿਹੜੀਆਂ ਚੀਜ਼ਾਂ ਉਹ ਛੱਡ ਗਏ ਆ ਜੀ, ਅਸੀਂ ਉਸ ਪਾਸੇ ਵੱਲ ਨੂੰ ਸਾਨੂੰ ਪਰਤਣਾ ਪਊਗਾ ਕਿਤੇ ਨਾ ਕਿਤੇ। ਜੇ ਆਪਾਂ ਨਸ਼ਿਆਂ ਦੀ ਗੱਲ ਕਰੀਏ, ਜਿਹੜੀ ਨੌਜਵਾਨੀ ਹੈ ਜੇ ਨਸ਼ਿਆਂ ਵੱਲ ਦਾ ਰੁੱਖ ਕਰ ਰਹੀ ਹੈ, ਉਹਦੇ ਪਿੱਛੇ ਕਿਤੇ ਇਹ ਕਾਰਨ ਤਾਂ ਨਹੀਂ ਹੈਗੀ ਕਿ ਉਹ ਆਪਣੇ ਭਵਿੱਖ ਪ੍ਰਤੀ ਚਿੰਤਤ ਹੈ, ਜਾਂ ਉਹਨਾਂ ਨੂੰ ਭਵਿੱਖ ਦੇ ਵਿੱਚ ਕੁਝ ਇਹੋ ਜਿਹਾ ਦਿਸ ਨਹੀਂ ਰਿਹਾ ਕਿ ਉਹ ਭਵਿੱਖ ਦੇ ਵਿੱਚ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਸਥਾਪਿਤ ਕਰਨਗੇ? ਨਹੀਂ, ਮੈਂ ਨਹੀਂ ਇਹ ਸਮਝਦਾ। ਜਾਂ ਤੁਸੀਂ ਇਹ ਕਹਿ ਲਓ ਕਿ ਇਹ ਮਾਂ ਪਿਓ ਦੀ ਤੁਹਾਡੀ ਜਿਹੜੀ ਆ ਉਹ ਪਰਵਰਿਸ਼ ਉਸ ਤਰੀਕੇ ਦੀ ਹੁੰਦੀ ਹੈ, ਪਰ ਪੂਰੇ ਪੰਜਾਬ ਦੀ ਪਰਵਰਿਸ਼ ਦੀ ਆਪਾਂ ਗੱਲ, ਮੈਂ ਉਹੀ ਗੱਲ ਕਰਦਾ। ਮੈਂ ਬਹੁਤ ਸਧਾਰਨ ਫੈਮਿਲੀ ਦੇ ਵਿੱਚੋਂ ਆ ਜੀ, ਭਵਿੱਖ ਦੀ ਚਿੰਤਾ ਤਾਂ ਮੈਨੂੰ ਵੀ ਸੀ, ਪਰ ਮੈਂ ਉਹਦੇ ਵਾਸਤੇ ਨਸ਼ਾ ਤਾਂ ਨਹੀਂ ਕਰਨ ਲੱਗ ਗਿਆ ਸੀਗਾ।
ਮੈਂ ਉਹਦਾ ਭਵਿੱਖ ਆਪਣਾ ਤਲਾਸ਼ਣਾ ਸ਼ੁਰੂ ਕੀਤਾ। ਮੈਂ ਉਹਦੇ ਵਾਸਤੇ ਸਖਤ ਮਿਹਨਤ ਜਿਹੜੀ ਸੀ ਉਹ ਕੀਤੀ। ਚਾਹੇ ਅੱਜ ਠੀਕ ਹੈ ਕਿ ਕਿਸਾਨ ਜਿਹੜਾ ਪਰਾਲੀ ਸਾੜਦਾ, ਸਾਡੇ ਬਾਪੂ ਸਾਨੂੰ ਨਹੀਂ ਸੀ ਸਾੜਨ ਦਿੰਦੇ, ਸਵੇਰੇ ਲਾ ਲੈਂਦੇ ਸੀਗੇ ਨਾਲ ਕਿ ਚਲੋ ਇੰਨੇ ਖੱਤਿਆਂ ਦੀ ਤੁਸੀਂ ਜਿਹੜੀ ਉਹ ਬਾਹਰ ਕੱਢਣੀ ਹੈ, ਜਿਹੜੀ ਉਹ ਕੱਢ ਕੇ ਰੱਖਣੀ, ਉਹ ਨਾਲ ਲਾਉਂਦੇ ਸੀਗੇ ਜੀ। ਇਹਨੂੰ ਕੁਝ ਲੋਕ ਕਹਿੰਦੇ ਆ ਕਿ ਇਹ ਚਾਈਲਡ ਲੇਬਰ ਹੈ, ਉਹ ਚੰਡ ਕੇ ਰੱਖਦੇ ਸੀਗੇ ਪਹਿਲਾਂ ਜਿਹੜਾ ਜੀ। ਇਹ ਚੀਜ਼ਾਂ ਉਹਨਾਂ ਨੇ ਸਿਖਾਈਆਂ। ਫਿਰ ਉੱਥੇ ਆ ਜਾਂਦੀ ਨਾ ਗੱਲ ਕਿ ਪੇਰੈਂਟਸ ਨੇ ਤੁਹਾਨੂੰ ਗਰੋ ਜਿਹੜਾ ਜੀ ਉਹ ਕਿਵੇਂ ਕੀਤਾ। ਕਿਤੇ ਨਾ ਕਿਤੇ ਮੈਂ ਇਹਦੇ 'ਚ ਗਲਤੀ ਪੇਰੈਂਟਸ ਦੀ ਜਿਹੜੀ ਉਹ ਸਮਝਦਾ ਕਿ ਉਹਨਾਂ ਨੇ ਗਰੋ ਕਰਨ ਦੇ ਵਿੱਚ ਉਹਨਾਂ ਕੋਲ ਗਲਤੀ ਹੋਈ ਹੈ। ਇਹਨੂੰ ਰੋਕਿਆ ਕਿੱਦਾਂ ਜਾ ਸਕਦਾ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਮਾਪੇ ਜਿਹੜੇ ਆਪਦੇ ਬੱਚਿਆਂ ਨੂੰ ਸਮਾਂ ਦੇਣ, ਮਾਪੇ ਆਪਦੇ ਬੱਚਿਆਂ ਨਾਲ ਇਹਨਾਂ ਗੱਲਾਂ ਬਾਰੇ ਡਿਸਕਸ਼ਨ ਕਰਨ, ਹੋਰ ਕਿਸ ਤਰ੍ਹਾਂ ਦੇ ਜਿਹੜੇ ਉਹ ਸੁਧਾਰ ਕੀਤੇ ਜਾ ਸਕਦੇ ਕਿ ਜਿਹੜਾ ਸਾਡਾ ਬੱਚਾ ਹੈ ਜਾਂ ਪਰਿਵਾਰ ਹੈ ਉਹ ਇਸ ਪਾਸੇ ਵੱਲ ਨਾ ਵਧੇ? ਦੇਖੋ, ਇੱਕ ਤਾਂ ਉਹਨਾਂ ਨੂੰ ਬਿਜ਼ੀ ਕਰਨਾ ਪਊਗਾ ਤੁਹਾਨੂੰ, ਬਿਜ਼ੀ ਫੋਨ 'ਚ ਨਹੀਂ। ਦੇਖੋ ਸਾਡੀਆਂ ਜਿਹੜੀਆਂ ਗਰਾਊਂਡਾਂ ਸੀਗੀਆਂ ਉਹ ਖਤਮ ਹੋ ਗਈਆਂ ਜੀ। ਤੁਹਾਨੂੰ ਉਸ ਕਿਉਂਕਿ ਸਿਰਫ ਜਿਹੜੀ ਆ ਉਹ ਮੈਂਟਲੀ ਤੌਰ ਦੇ ਉੱਤੇ ਸਟਰੋਂਗ ਹੋਣਾ ਨਹੀਂ, ਸਰੀਰਕ ਜਿਹੜਾ ਸਟਰੋਂਗ ਹੋਣਾ ਵੀ ਬੜਾ ਜਿਹੜਾ ਉਹ ਜ਼ਰੂਰੀ ਹੈ। ਇਹ ਸਾਡੇ ਉੱਤੇ ਬਹੁਤ ਵੱਡਾ ਹਮਲਾ ਆ। ਪਰ ਇਹ ਵੀ ਗੱਲ ਨਾਲ ਹੈ ਕਿ ਇਹ ਉਹ ਕੌਮ ਹੈ ਜਿਹੜੀ ਜਦੋਂ ਮੁਸ਼ਕਿਲ ਦੇ ਵਿੱਚ ਫਸਦੀ ਹੈ ਫਿਰ ਉਹਦੇ ਵਿੱਚੋਂ ਸਟਰੋਂਗ ਹੋ ਕੇ ਨਿਕਲਦੀ ਹੈ। ਜਿਹੜੀ ਨਵੀਂ ਜਨਰੇਸ਼ਨ ਜਦੋਂ ਆਊਗੀ, ਮੈਂ ਉਹ ਕੱਲ ਵੇਖਾਂ ਜਾਂ ਉਹਨੂੰ ਨਾ ਵੇਖਾਂ, ਮੈਨੂੰ ਉਹ ਲੱਗਦਾ ਹੈ ਕਿ ਉਹ ਫੁੱਲ ਆਫ ਐਨਰਜੀ ਹੋਊਗੀ, ਉਹ ਫੁੱਲ ਆਫ ਨੌਲੇਜ ਵੀ ਹੋਊਗੀ। ਉਹ ਐਵੇਂ ਬਹਿਸ ਜਿਹੜੀ ਨਹੀਂ ਉਹ ਕਰੀ ਜਾਊਗੀ ਕਿ ਮੈਂ ਫਲਾਣੇ ਬੰਦੇ ਦੇ ਉੱਤੇ ਠੱਪਾ ਹੀ ਲਾਉਣਾ ਜਾਂ ਮੈਂ ਇਹਨੂੰ ਬੋਲਣ ਨਹੀਂ ਦੇਣਾ। ਉਹ ਇਸ ਪੱਖੋਂ ਜਿਹੜੀ ਦੀ ਉਹ ਮੈਂ ਪੋਜ਼ਿਟਿਵ ਆ ਇਸ ਪੱਖੋਂ ਕਿ ਮੈਨੂੰ ਲੱਗਦਾ ਹੈ ਕਿ ਉਹ ਆਊਗੀ। ਕਿਉਂਕਿ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਅੱਜ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕੈਨੇਡਾ ਦਾ, ਅਮਰੀਕਾ ਦਾ, ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ, ਇਹਨਾਂ ਮੁਲਕਾਂ ਦਾ ਕਿ ਉਹਨਾਂ ਨੇ ਸਾਨੂੰ ਕਿੱਡੀ ਵੱਡੀ ਗਿਣਤੀ ਦੇ ਵਿੱਚ ਝੱਲ ਲਿਆ ਜੀ। ਤੋ ਇਹ ਉੱਥੇ ਜਾ ਕੇ ਠੀਕ ਹੈ ਕਿ ਕੁਝ ਗਲਤੀਆਂ ਜਿਹੜੇ ਸਾਡੇ ਬੱਚੇ ਵੀ ਕਰ ਰਹੇ ਆ, ਪਰ ਉਹ ਸਾਰੇ ਤਾਂ ਨਹੀਂ ਨਾ ਕਰ ਰਹੇ, ਉਹ ਤਾਂ 2-4% ਨੇ, ਮੈਕਸੀਮਮ ਪੜ੍ਹ ਰਹੇ ਆ। ਜਦੋਂ ਉਹ ਪੜ੍ਹਨਗੇ ਉੱਥੇ ਚੰਗੇ ਅਹੁਦਿਆਂ ਦੇ ਉੱਤੇ ਵੀ ਜਿਹੜਾ ਜਾਣਗੇ, ਜਿੱਦਣ ਉਹ ਸੈਟਲ ਹੋ ਗਏ, ਜਦੋਂ ਉਹਨਾਂ ਨੇ ਘਰ-ਬਾਰ ਉਹਨਾਂ ਦੇ ਬਣ ਗਏ, ਫਿਰ ਉਹ ਇਸ ਪ੍ਰਤੀ ਸੋਚਣਾ ਸ਼ੁਰੂ ਕਰਨਗੇ ਜੀ ਕਿ ਪੇਟ ਨਾ ਪਈਆਂ ਗੱਲਾਂ, ਸਭੇ ਗੱਲਾਂ ਖੋਟੀਆਂ, ਠੀਕ ਹੈ ਨਾ। ਉਹ ਗੱਲ ਉਹ ਕਰਨਗੇ, ਸੋਚਣਗੇ। ਇਹਦੇ ਵਾਸਤੇ ਤੁਹਾਨੂੰ ਕੁਝ ਸਮਾਂ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ। ਇਹ ਇੰਤਜ਼ਾਰ ਉਸ ਤਰੀਕੇ ਦਾ, ਜਦੋਂ ਇਮਰਾਨ ਖਾਨ ਹੋਰੀ ਪਹਿਲੀ ਚੋਣ ਹਾਰੇ ਨਾ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਹੁਣ ਤਾਂ ਤੁਸੀਂ ਜਿੱਤ ਨਹੀਂ ਸਕਦੇ, ਉਹ ਕਹਿੰਦਾ ਜਿਹੜੇ ਅੱਜ ਜੰਮੇ ਆ ਇਹ ਵੋਟਰ ਬਣ ਲੈਣ ਦਿਓ, ਠੀਕ 20 ਸਾਲ ਬਾਅਦ ਉਹ ਪ੍ਰਾਈਮ ਮਿਨਿਸਟਰ ਬਣ ਗਏ। ਵੇਟ ਕਰਨੀ ਪਊਗੀ। ਬਿਲਕੁਲ। ਇੱਕ ਅਗਲਾ ਸਵਾਲ ਹੈ ਜੀ, ਇੱਕ ਅਗਲਾ ਪੱਖ ਹੈ ਕਿ ਜਿਹੜੀ ਪੰਜਾਬ ਦੀ ਕਿਸਾਨੀ ਹੈ, ਪੰਜਾਬ ਦੀ ਕਿਸਾਨੀ ਨੂੰ ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਜਿਹੜਾ ਜ਼ਹਿਰ ਮਣਾ ਮੁਹੀ ਜ਼ਹਿਰ ਵੰਡਿਆ ਗਿਆ। ਇੱਕ ਵਾਰ ਜਿਹੜਾ ਉਹ ਰੈਵੋਲੂਸ਼ਨ ਵੀ ਆਇਆ, ਕ੍ਰਾਂਤੀ ਦੇ ਉੱਭਰ ਕੇ ਸਾਹਮਣੇ ਆਈ, ਪਰ ਉਹ ਕ੍ਰਾਂਤੀ ਅੱਜ ਸਾਡੇ ਘਰਾਂ ਦੇ ਵਿੱਚ ਜ਼ਹਿਰ ਰੂਪੀ ਰੂਪ ਧਾਰਨ ਕਰ ਚੁੱਕੀ ਹੈ। ਕਿਉਂਕਿ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਵੜ ਚੁੱਕੀਆਂ। ਪੰਜਾਬ ਦੇ ਬਹੁਤੇ ਜਿਹੜੇ ਜ਼ਿਲ੍ਹੇ ਹੈ ਉਹ ਪੂਰੀ ਤਰ੍ਹਾਂ ਨਾਲ ਕੈਂਸਰ ਦੀ ਚਪੇਟ ਦੇ ਵਿੱਚ ਹੈ। ਇਹ ਇੱਕ ਪਾਸੇ ਕਿਸਾਨੀ ਦਾ ਘਾਣ ਹੋ ਰਿਹਾ, ਦੂਜੇ ਪਾਸੇ ਸਾਡੀ ਜਿਹੜੀ ਜਵਾਨੀ ਦਾ ਘਾਣ ਹੋ ਰਿਹਾ, ਤੇ ਨਾਲ ਹੀ ਨਾਲ ਜਿਹੜੀਆਂ ਇਹ ਬਿਮਾਰੀਆਂ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਜਾਂ ਪੰਜਾਬ ਨੂੰ ਪੂਰੀ ਤੌਰ 'ਤੇ ਖਤਮ ਕਰ ਰਹੀਆਂ ਹੋਈਆਂ। ਇਹਦੇ ਪਿੱਛੇ ਕੀ ਕਾਰਨ ਨੇ ਤੇ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ? ਦੇਖੋ, ਕਾਰਨ ਤਾਂ ਇਹਦੇ ਪਿੱਛੇ ਬਹੁਤ ਸਾਰੇ ਨੇ ਜਿਹੜੇ, ਕਿਉਂਕਿ ਪਾਣੀ ਸਾਡਾ ਖਰਾਬ ਹੋਇਆ, ਜਿਹੜਾ ਧਰਤੀ ਹੇਠਲਾ, ਉਹ ਇੰਡਸਟਰੀ ਨੇ ਖਰਾਬ ਕੀਤਾ ਬਹੁਤਾ, ਜਿਹੜਾ ਜੀ ਜ਼ਿਆਦਾ ਜਿਹੜਾ ਸੀਗਾ ਲੋੜੋਂ ਵੱਧ ਅਸੀਂ ਪਾਣੀ ਕੱਢ ਲਿਆ ਜੀ ਜਿਹੜਾ ਸੀ, ਕਿਉਂਕਿ ਝੋਨਾ ਸਾਡੀ ਫਸਲ ਨਹੀਂ ਸੀ, ਠੀਕ ਹੈ ਨਾ ਜੀ, ਚੌਲ ਸਾਡੀ ਫਸਲ ਨਹੀਂ ਸੀਗੇ, ਅਸੀਂ ਧਰਤੀ ਹੇਠਲਾ ਪਾਣੀ ਕੱਢ ਲਿਆ। ਸ਼ਹਿਰਾਂ ਨੇ ਜਿਹੜਾ ਸੀਗਾ ਉਹ ਗੰਦ ਪਾ ਕੇ ਜਿਹੜੇ ਸਾਡੇ ਕੁਦਰਤੀ ਸੋਮੇ ਨੇ ਪਾਣੀ ਦੇ, ਉਹ ਖਰਾਬ ਜਿਹੜੇ ਸੀਗੇ ਉਹ ਕਰ ਦਿੱਤੇ। ਇੱਕ ਫਿਲਮ ਆਈ ਸੀ ਪਿੱਛੇ ਜੋ ਪੰਜਾਬ 'ਚ ਰਿਲੀਜ਼ ਹੀ ਨਹੀਂ ਹੋਣ ਦਿੱਤੀ, ਜਿਹਦੇ 'ਚ ਉਹ ਦੱਸਦੇ ਆ ਕਿ ਇੰਡਸਟਰੀ ਵਾਲੇ ਕਿਵੇਂ ਬੋਰ ਕਰਕੇ ਜਿਹੜਾ ਥੱਲੇ ਪਾ ਰਹੇ, ਕੈਂਸਰ ਕਿੱਥੋਂ, ਬਠਿੰਡਾ ਦੇ ਵਿੱਚ ਉਹ ਸ਼ੂਟ ਹੋਈ ਸਾਰੀ। ਬਿਲਕੁਲ, ਬਠਿੰਡਾ 'ਚ ਸਾਰੀ ਸ਼ੂਟ ਹੋਈ, ਇੱਥੇ ਪੰਜਾਬ 'ਚ ਰਿਲੀਜ਼ ਨਹੀਂ ਹੋਣ ਦਿੱਤੀ ਫਿਲਮ ਜਿਹੜੀ ਸੀ। ਉਹ ਰਿਐਲਿਟੀ ਦੇ ਬਹੁਤ ਨੇੜੇ ਆ ਜੀ। ਇੰਡਸਟਰੀ ਨੇ ਗੰਦ ਪਾਇਆ। ਨਰੋਆ ਪੰਜਾਬ ਦੇ ਨਾਲ ਮੈਂ ਵੀ ਕੰਮ ਜਿਹੜਾ ਜੀ ਉਹ ਕਰਦਾ। ਅਸੀਂ ਇੱਥੇ NGT ਦੇ ਕੋਲੇ ਜਾ ਕੇ ਮੀਟਿੰਗਾਂ ਕੀਤੀਆਂ। ਅਸੀਂ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਦੇ ਕੋਲੇ ਜਾ ਕੇ ਮੀਟਿੰਗਾਂ ਕੀਤੀਆਂ। ਅਸੀਂ ਲਿਜਾ ਕੇ ਫੜਾਏ ਕਿ ਆਹ ਦੇਖੋ ਇੰਡਸਟਰੀ ਜਿਹੜੀ ਸਿੱਧੇ ਬੋਰ ਜਿਹੜੇ ਉਹ ਕੀਤੇ ਹੋਏ ਆ ਥੱਲੇ। ਅਸੀਂ ਮਤਲਬ ਕਿ ਇਹ ਕੋਈ ਸਿਰਫ ਇੱਕ ਭਾਈਚਾਰੇ ਦੀ ਗੱਲ ਨਹੀਂ, ਓਵਰਆਲ ਅਸੀਂ ਸਿਰਫ ਪੈਸੇ ਨੂੰ ਮੁੱਖ ਰੱਖ ਲਿਆ ਜੀ। ਪਰ ਕਿਸਾਨਾਂ ਦੇ ਉੱਤੇ ਜਿਹੜਾ ਦੋਸ਼ ਮੜਿਆ ਜਾਂਦਾ ਹੈ ਕਿ ਜਿਹੜੀ ਕਿਸਾਨੀ ਨੇ ਪਰਾਲੀ ਸਾੜੀ ਤਾਂ ਵਾਤਾਵਰਨ ਜਿਹੜਾ ਖਰਾਬ ਹੋ ਗਿਆ, ਹਵਾ ਖਰਾਬ, ਆਬੋ ਹਵਾ ਸਾਡੀ ਪੰਜਾਬ ਦੀ ਉਹ ਖਰਾਬ ਹੋ ਗਈ। ਕਿਸਾਨ ਆ ਜਿਹੜਾ ਉਹ ਜ਼ਹਿਰ ਵਰਤ ਰਿਹਾ, ਯਾਨੀ ਕਿ ਜਿਹੜਾ ਦੋਸ਼ ਆ ਉਹ ਪੂਰੀ ਤਰ੍ਹਾਂ ਨਾਲ ਕਿਸਾਨੀ ਦੇ ਉੱਤੇ ਮੜਿਆ ਜਾ ਰਿਹਾ। ਦੇਖੋ, ਕਿਸਾਨ ਨੂੰ ਇਹਦੇ ਵਿੱਚੋਂ ਬਖਸ਼ਿਆ ਨਹੀਂ ਜਾ ਸਕਦਾ, ਸਾਰਾ ਦੋਸ਼ ਉਹਦਾ ਨਹੀਂਗਾ। ਮੈਂ ਇਹ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਇੰਨੇ ਵਹੀਕਲ ਜਿਹੜੇ ਉਹ ਹੋ ਜਾਣੇ। ਚੰਡੀਗੜ੍ਹ ਦੀ ਮੈਂ ਇੱਕ ਦਿਨ ਰਿਪੋਰਟ ਪੜ੍ਹ ਰਿਹਾ ਸੀ, ਇੱਕ ਮਹੀਨੇ 'ਚ 40,000 ਵਹੀਕਲ ਰਜਿਸਟਰਡ ਹੋਇਆ ਚੰਡੀਗੜ੍ਹ ਦੇ ਵਿੱਚ, ਡੀਜ਼ਲ ਵਾਲੇ ਆ ਰਹੇ ਨੇ। ਕੈਨੇਡਾ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਗਲੇ 10 ਸਾਲਾਂ ਦੇ ਵਿੱਚ
ਤਕਰੀਬਨ ਪੈਟਰੋਲ ਪੰਪ ਖਾਤਮੇ ਤੇ ਆ ਜਾਣਗੇ, ਇੰਨੀ ਤੇਜ਼ੀ ਨਾਲ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਜੀ ਉਹ ਆ ਰਹੀਆਂ ਨੇ, ਠੀਕ ਹੈ ਨਾ ਜੀ। ਮੌਂਟਰੀਅਲ ਦੇ ਵਿੱਚ ਜਿਹੜਾ ਸੀਗਾ এনवायरमेंट ਨੂੰ ਲੈ ਕੇ ਸਭ ਤੋਂ ਵੱਡਾ ਰੋਸ ਮੁਜ਼ਾਹਰਾ ਹੋਇਆ, ਹਾਲਾਂਕਿ ਉੱਥੇ ਐਡੀ ਕੋਈ ਮੁਸ਼ਕਲ ਨਹੀਂ, ਸਾਡੇ ਅਵੇਅਰਨੈਸ ਹੀ ਹੈ ਨਹੀਂ। ਉਹ ਜਿਹੜੇ ਵਹੀਕਲ ਅਸੀਂ ਜਿਹੜਾ ਉਹ ਖਰੀਦੀ ਜਾ ਰਹੇ ਹਾਂ, ਥੋੜਾ ਜਿਹਾ ਜਾਣਾ ਹੁੰਦਾ ਉੱਥੋਂ ਤੱਕ ਵੀ ਤੁਰ ਕੇ ਜਾਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗਏ ਅਸੀਂ, ਉਹਨੇ ਕੀਤਾ। ਦੀਵਾਲੀ ਦੇ ਉੱਤੇ ਈਵਨ ਐਤਕੀ ਤਾਂ ਮੈਂ ਹੈਰਾਨ ਸੀ, ਪਟਿਆਲੇ ਦੇ ਵਿੱਚ ਗੁਰਪੁਰਬ ਤੇ ਇੰਨਾ ਪਟਾਕਾ ਚੱਲਿਆ, ਗੁਰੂ ਨਾਨਕ ਦੇਵ ਦੇ ਗੁਰਪੁਰਬ ਵਾਲੇ ਦਿਨ, ਇੰਨੇ ਦੀਵਾਲੀ ਤੇ ਨਹੀਂ ਚੱਲੇ। ਅਸੀਂ ਜਿਹੜਾ এনवायरमेंट ਦਾ ਸੱਦਾ ਦਿੰਦਾ ਜਿਹੜਾ ਜੀ ਉਹ ਚਲੇ ਗਿਆ, ਉਹਦੇ ਵਾਸਤੇ ਅਸੀਂ এনवायरमेंट ਕਹਿੰਦਾ ਹਾਂ, ਕਿਉਂਕਿ ਇਹ ਉਹ ਹੋਇਆ ਕਿ ਝੋਨੇ ਦੇ ਵਾਸਤੇ ਦਿਨ ਮਿੱਥੇ ਗਏ ਹੁਣ ਜੀ, ਇੱਕਦਮ ਝੋਨਾ ਲੱਗਦਾ, ਇੱਕਦਮ ਪੱਕਦਾ, ਉਹ ਸਾਰੀ ਪਰਾਲੀ ਪਹਿਲਾਂ ਥੋੜੀ ਥੋੜੀ ਸਰਦੀ, ਹੁਣ ਸਾਰੀ ਜਿਹੜੀ ਉਹ ਇਕੱਠੀ ਸਾੜ ਦਿੰਦੇ ਆ। ਪੋਲਿਊਸ਼ਨ ਦਾ ਲੈਵਲ ਪਹਿਲਾਂ ਹੀ ਤਾਂ ਹੁੰਦਾ, ਪੰਜਾਬ ਦਾ ਵਾਤਾਵਰਨ ਤਾਂ ਕਦੀ ਵੀ ਸਾਫ਼ ਨਹੀਂ ਹੁੰਦਾ, ਉਹ ਜਦੋਂ ਉਹ ਨਾਲ ਰਲ ਜਾਂਦਾ, ਦੀਵਾਲੀ ਉਦੋਂ ਨੇੜੇ ਪਹਿਲਾਂ ਹੁੰਦੀ ਆ, ਉਹਦੇ ਪਟਾਕੇ। ਜੇ ਸਰਕਾਰਾਂ ਕਹਿੰਦੀਆਂ, ਸੁਪਰੀਮ ਕੋਰਟ ਕਹਿੰਦੀ ਆ ਕਿ 2 ਘੰਟੇ ਪਟਾਕੇ ਜਿਹੜੇ ਜੀ ਉਹ ਚਲਾਓ, ਸੁਪਰੀਮ ਕੋਰਟ ਕਹਿ ਕੇ ਸਰਕਾਰਾਂ ਨੂੰ ਇਹ ਤੇ ਪਾਬੰਦੀ ਕਿਉਂ ਨਹੀਂ ਲਵਾਉਂਦੀ? ਇਹ ਪਟਾਕਿਆਂ ਦੇ ਉੱਤੇ ਮੁਕੰਮਲ ਪਾਬੰਦੀ ਕਿਉਂ ਨਹੀਂ ਲੱਗ ਜਾਂਦੀ? ਜੇ ਸੁਪਰੀਮ ਕੋਰਟ ਮੁਕੰਮਲ ਪਾਬੰਦੀ ਪਰਾਲੀ ਦੇ ਉੱਤੇ ਲਾ ਰਹੀ ਹੈ ਤੇ ਪਟਾਕਿਆਂ ਤੇ ਵੀ ਲੱਗਣੀ ਚਾਹੀਦੀ ਹੈ। ਸੁਪਰੀਮ ਕੋਰਟ ਜਿਹੜੀਆਂ ਐਡੀ ਕਿਹੜੀ ਗੱਲ ਆ, ਜਿਹੜੀ ਆਟੋ ਇੰਡਸਟਰੀ ਆ, ਉਹਨੂੰ ਕਿਉਂ ਨਹੀਂ ਕਿਹਾ ਜਾ ਸਕਦਾ ਵੀ ਜਾਂ ਤਾਂ ਕਨਵਰਟ ਹੋਵੋ ਇਲੈਕਟ੍ਰਿਕ ਵਹੀਕਲ ਦੇ ਵਿੱਚ, ਜਾਂ ਬੰਦ ਕਰੋ ਜਿਹੜੀਆਂ ਬਣਾਉਣੀਆਂ ਜੀ। ਇਹ ਕਿਤੇ ਨਾ ਕਿਤੇ ਤਾਂ ਕਰਨਾ ਹੀ ਪਊਗਾ ਜੇ ਮਨੁੱਖਾਂ ਨੇ ਜਿਹੜਾ ਜੀ ਉਹ ਸਾਹ ਲੈਣਾ ਤਾਂ। ਹਾਂ ਇੰਨਾ ਆ, ਜੇ ਹੁਣ ਕਿਸਾਨ ਕਹਿੰਦਾ ਕਿ ਤੁਸੀਂ ਇੰਡਸਟਰੀ ਬੰਦ ਕਰੋ, ਤੁਸੀਂ ਏਸੀ ਬੰਦ ਕਰ ਦਿਓ, ਤੁਸੀਂ ਉਹ ਕਰ ਦਿਓ, ਤੁਸੀਂ ਆਹ ਕਰ ਦਿਓ, ਫਿਰ ਮੈਂ ਪਰਾਲੀ ਸਾੜਨ ਨੂੰ ਹਟੂੰਗਾ, ਜੇ ਉਹ ਗਲਤੀ ਕਰ ਰਿਹਾ ਤੇ ਅਸੀਂ ਉਹ ਗਲਤੀ ਕਿਉਂ ਕਰੀਏ? ਸਾਨੂੰ ਵੀ ਕਿਤੇ ਨਾ ਕਿਤੇ ਸੁਚੇਤ ਹੋਣਾ ਪਊਗਾ ਵਾਤਾਵਰਨ ਪ੍ਰਤੀ, ਲੋਕਾਂ ਪ੍ਰਤੀ, ਕਿਉਂਕਿ ਉਹਦੇ ਵਿੱਚ ਕਿਸਾਨ ਆਪ ਵੀ ਤਾਂ ਵਿਚਾਰਾ ਮਰ ਰਿਹਾ ਨਾ, ਉਹਦਾ ਪਰਿਵਾਰ ਵੀ ਤਾਂ ਬਿਮਾਰ ਹੋ ਰਿਹਾ ਇਸੇ ਹਵਾ 'ਚ ਸਾਹ ਲੈ। ਹਾਂ, ਤੁਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਤਾਂ ਦੇਖੋ ਵਿਚਾਰਿਆਂ ਦਾ ਕੀ ਹਾਲਾਤ ਜਿਹੜੇ ਦੀ ਬਣੇ ਹੋਏ, ਛੋਟੇ ਛੋਟੇ ਭੋਰਾ ਜੰਮਦੇ ਬੱਚੇ ਜਿਹੜੇ, ਅਸੀਂ ਉਹਨਾਂ ਦਾ ਸਾਹ ਲੈਣਾ ਜਿਹੜਾ ਉਹ ਦੁੱਭਰ ਕਰ ਦਿੱਤਾ। ਸਾਰਿਆਂ ਨੂੰ ਉੱਥੇ ਆਪੋ ਆਪਣੀ ਰਿਸਪੌਂਸਿਬਿਲਿਟੀ ਜਿਹੜੀ ਨਾ ਜੀ ਉਹ ਕਰਨੀ ਪਊਗੀ। ਚੈਰਿਟੀ ਬਿਗਨਸ ਐਟ ਹੋਮ, ਠੀਕ ਹੈ ਨਾ। ਉੱਥੋਂ ਤੁਸੀਂ ਕਹੋ ਕਿ ਮੈਂ ਨਹੀਂ ਇਹ ਗੰਦ ਪਾਊਂਗਾ, ਦੂਜਾ ਜੇ ਕੋਈ ਪਾਉਂਦਾ ਉਹਨੂੰ ਰੋਕਣ ਦੀ ਫਿਰ ਕੋਸ਼ਿਸ਼ ਕਰੋ, ਪਰ ਉਹ ਰੋਕ ਤੁਸੀਂ ਉਦੋਂ ਸਕਦੇ ਹੋ ਜੇ ਤੁਸੀਂ ਗੁੜ ਆਪ ਨਹੀਂ ਖਾਂਦੇ ਤਾਂ ਕਿਸੇ ਦਾ ਛੁਡਾ ਸਕਦੇ ਹੋ। ਸੋ ਇਹ ਸਨ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਸਮਾਜਿਕ ਤੱਥਾਂ ਦੇ ਉੱਪਰ, ਸਮਾਜਿਕ ਉਹਨਾਂ ਕਾਰਨਾਂ ਦੇ ਉੱਪਰ ਸਾਨੂੰ ਜਾਣੂ ਕਰਵਾਇਆ ਜਿਹੜੇ ਕਿ ਸਾਡੇ ਵਾਤਾਵਰਨ 'ਤੇ, ਸਾਡੀ ਜਵਾਨੀ 'ਤੇ, ਜਾਂ ਹੋਰ ਜਿਹੜੇ ਦਿਲਕਸ਼ ਮੁੱਦੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਸਾਹਮਣੇ ਲੈ ਕੇ ਆਂਦਾ। ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਸ਼ਖਸੀਅਤਾਂ ਨੂੰ ਤੁਹਾਡੇ ਸਾਹਮਣੇ ਸਨਮੁਖ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ ਜੀ।